ਉਹਨੇ ਆਖਿਆ ਚੌਧਰੀ ਅੱਜ ਰਾਤ ਜਿਹੜੇ ਨਿਕਲ ਜਾਣਗੇ ਦਰਿਆਓਂ ਪਾਰ ਉਹ ਬਚਣਗੇ। ਅੱਛਾ। ਦੂਜੇ ਨਹੀਂ ਬਚਣੇ। ਸਵੇਰੇ 9 ਵਜੇ ਸਾਡੇ ਨਾਲ ਹੋਣੀ ਹੈ, ਜਥਾ ਹੋਵੇਗਾ ਹਿੰਦੂਆਂ ਸਿੱਖਾਂ ਦਾ, ਅਸੀਂ ਹੋਵਾਂਗੇ। ਸਵੇਰੇ ਤੁਹਾਡੇ ਤੇ ਅਟੈਕ ਹੋਣਾ। ਮੈਂ ਵੀ ਰੁੜ ਗਿਆ। ਅੱਛਾ, ਤੁਸੀਂ ਵੀ ਦਰਿਆ 'ਚ ਰੁੜ ਗਏ? ਮੈਂ ਵੀ ਰੁੜ ਗਿਆ। ਨਾਈ ਵੀ ਰੁੜ ਗਿਆ? ਨਾਈ ਤੇ ਫਿਰ ਜਿਉਂ ਥੱਲੇ ਪਿਆ ਫਿਰ ਤਾਂ ਸਿਰ ਕੱਢੇ। ਤੁਹਾਡੀਆਂ 2 ਭੈਣਾਂ, ਤੁਹਾਡੀ ਵਾਲਦਾ, ਤੁਹਾਡਾ ਭਰਾ ਇੰਡੀਅਨ ਫੌਜੀ ਲੈ ਗਏ ਲੈ ਦਰਿਆ ਤੋਂ। ਫੌਜੀ ਵੀ ਸਾਡੇ ਨਾਲ ਉਹ ਬਰਾਬਰ ਪਿਆ ਵੀ ਉਹਨਾਂ ਮੀਟਿੰਗ ਕੀਤੀ ਵੀ ਇਹ ਜਿੰਨੇ ਵੀ ਹਨ ਇਹਨਾਂ ਨੂੰ ਸ਼ਾਮ ਨੂੰ ਦਰਿਆ ਰਾਵੀ 'ਚ ਲੈ ਜਾਇਆ ਕਰੋ ਤੇ ਉੱਥੇ ਕਤਲ ਕਰਕੇ ਰਾਵੀ ਛੋਟਾ ਕਰੋ। ਬੋ ਵੀ ਨਾ ਉਹਨਾਂ ਮੇਰੇ ਤੋਂ ਵੱਡੀ ਸੀ ਨਾ ਜਿਹੜੀ ਭੈਣ। ਅੱਛਾ। ਉਹ ਰੋਂਦੀ ਫਿਰੇ ਕਾਬਲੇ ਕੱਲੀ ਵਿਛੜ ਗਈ ਮਾਂ ਨੂੰ। ਮਾਂ ਨਾਲੋਂ ਭੈਣ ਵਿਛੜ ਗਈ। ਜੋਗਿੰਦਰ ਸਿੰਘ ਤੁਹਾਡੀ ਭੈਣ ਨੂੰ ਲੈ ਗਿਆ। ਉਹਨਾਂ ਦੇ ਘਰ ਬੱਚਾ ਕੋਈ। ਓਏ ਹੋਏ ਹੋਏ, ਵਾਹ ਮੇਰੇ ਅੱਲਾ, ਵਾਹ ਮੇਰੇ ਅੱਲਾ। ਉਹ ਚਾਚਾ ਜੇ ਮੇਰਾ। ਅੱਛਾ, ਲਛਮਣ ਸਿੰਘ ਮੇਰਾ ਚਾਚਾ ਜੇ। ਭੈਣ ਕਹਿਣ ਲੱਗੀ ਜੇ ਫਿਰ ਲਛਮਣ ਸਿੰਘ ਆਇਆ ਇਹਨੇ ਉਸੇ ਲੱਤਾਂ ਨੂੰ ਜਫਾ ਪਾ ਲਿਆ। ਇਹ ਫਿਰ ਉੱਥੇ ਰਹਿ ਗਏ ਅਸੀਂ ਤਿੰਨੇ ਭਰਾ। ਕਿਹੜੀ ਜਗ੍ਹਾ? 86 ਝਾਕੇ। ਅੱਛਾ। ਉੱਥੇ ਜਿਵੇਂ ਰਹਿ ਗਏ ਤੇ ਉੱਥੇ ਕਿਸੇ ਦੱਸਿਆ ਕਿ ਇੱਥੇ ਮੁੰਡੇ ਨੇ 3 ਤੇ ਨਾ ਮਾਂ ਪਿਓ ਹੋਏ, ਲਾਵਾਰਸ ਨੇ। ਤੁਸੀਂ ਸਿਰਫ 3 ਭਰਾ ਸੀ? 86 ਭਰਾ, ਛੋਟੇ ਛੋਟੇ, ਨਾ ਮਾਂ ਸਿਰ ਤੇ ਨਾ ਪਿਓ ਸਿਰ ਤੇ। ਭੈਣਾਂ ਵੀ ਵਿਛੜ ਗਈਆਂ? ਕੋਈ ਸ਼ਾਇਦ ਮਾਂ ਵੀ ਵਿਛੜ ਗਈ, ਪਿਓ ਵੀ ਵਿਛੜ ਗਿਆ। ਵਾਲਦ ਦੇ ਉਸ ਟਾਈਮ ਕੀ ਕਫੀਅਤ ਸੀ ਜਿਸ ਟਾਈਮ ਉਹਨਾਂ ਆਪਣੀ ਧੀ ਨੂੰ ਵੇਖਿਆ ਤੇ ਨਾਲ ਸੀਨੇ ਦੇ ਨਾਲ ਲਾਇਆ? ਐਂ ਜੀ ਅਲਵਿਦਾ ਕਰਨ ਲੱਗਾ ਜਿਸ ਤਰ੍ਹਾਂ ਧੀ ਵਿਆਹੀ ਜਾਂਦੀ ਹੈ ਤੇ ਉਹਨੂੰ ਆਖਰੀ ਵਕਤ ਦੇ ਵਿੱਚ ਅਲਵਿਦਾ ਕੀਤਾ ਜਾਂਦਾ। ਇੱਕ ਮੁਸਲਮਾਨ ਧੀ ਸਿੱਖ ਬਾਪ ਤੋਂ ਵਿਛੜ। ਉਹ ਫਿਰ ਜੇ ਫੌਜ ਵਿੱਚ ਵੜ ਗਈ ਇਹ ਕਾਬਲੇ ਦੇ ਉਹਨਾਂ ਫਿਰ ਇਹਨਾਂ ਕੋਲ ਹਥਿਆਰ ਜਿੰਨਾ ਰਜਾਈਆਂ ਥੱਲੇ ਲਕਾਏ ਹਨ ਜਾਂ ਕਿਤੇ ਵੀ ਲਕਾਏ ਹਨ ਫਿਰ ਸਭ ਲੈ ਲੈ। ਅੱਛਾ ਜੀ। ਉਹਨਾਂ ਰੱਖੇ ਸਨ ਬੰਦੇ। ਅੱਛਾ ਜੀ। ਉਹ ਜਦੋਂ ਪੰਡ ਕੋ ਹੋ ਜਾਣੀ ਹਥਿਆਰਾਂ 'ਚ ਉਹਨਾਂ ਆਖਣਾ ਚੁੱਕ ਕੇ ਲੈ ਜਾਓ। ਗੱਡੀਆਂ ਹਨ ਜਿੱਥੇ ਫੌਜ ਨੇ ਖਿਲਾਰੀਆਂ ਉਹ ਉੱਥੇ ਲਈ ਜਾਣ। ਸਿੱਖ ਹਿੰਦੂ ਉੱਥੇ ਲਈ ਜਾਣ, ਉੱਥੇ ਢੋਈ। ਸ਼ਾਮ ਪੈ ਗਈ। ਸ਼ਾਮ ਜਿਸ ਵੇਲੇ ਪੈ ਗਈ ਹਰ ਚੀਜ਼ ਖੋਹ ਲਈ। ਉਹਨਾਂ ਆਖਿਆ ਵੀ ਹੁਣ ਅਸੀਂ ਚੱਲੇ ਹਾਂ। ਇਹ ਜਿਹੜਾ ਸੀ ਨਾ ਬੋਲੀਆਂ ਵਾਲਾ ਸੂਬੇਦਾਰ, ਇਹਦਾ ਨਾਂ ਮੈਨੂੰ ਦੱਸਿਆ ਹੀ ਭੁੱਲ ਗਿਆ। ਇੱਕ ਫੌਜੀ ਸੀ ਸੂਬੇਦਾਰ ਫੌਜ 'ਚ ਸਿੱਖ, ਇਹ ਉਹਦੇ ਨਾਲ ਗਿਆ ਉਹਦੀ ਪਲਟਨ। ਉਹਨੇ ਉਹਨੂੰ ਦੱਸਿਆ ਪੜ੍ਹਦੇ ਨਾ। ਉਹਨੇ ਆਖਿਆ ਚੌਧਰੀ ਅੱਜ ਰਾਤ ਜਿਹੜੇ ਨਿਕਲ ਜਾਣਗੇ ਦਰਿਆਓਂ ਪਾਰ ਉਹ ਬਚਣਗੇ। ਅੱਛਾ। ਦੂਜੇ ਨਹੀਂ ਬਚਣੇ। ਸਵੇਰੇ 9 ਵਜੇ ਸਾਡੇ ਨਾਲ ਹੋਣੀ ਹੈ, ਜਥਾ ਹੋਵੇਗਾ ਹਿੰਦੂਆਂ ਸਿੱਖਾਂ ਦਾ, ਅਸੀਂ ਹੋਵਾਂਗੇ। ਸਵੇਰੇ ਤੁਹਾਡੇ ਤੇ ਅਟੈਕ ਹੋਣਾ। ਇਹਨਾਂ ਨੂੰ ਰਾਤ ਨੂੰ ਅਸੀਂ ਤੁਰ ਚੱਲੇ ਹਾਂ, ਇਹਨਾਂ ਨੂੰ ਲੈ ਕੇ ਨਿਕਲ। ਉਹਦੇ ਕੋਲ ਹੀ ਸੂਬੇਦਾਰ ਦੇ ਚਿੱਟਾ ਘੋੜਾ, ਉਹ ਮੈਂ ਵੇਖਿਆ। ਅੱਛਾ। ਉਹਨੇ ਫਿਰ ਕਾਫਲੇ ਦੇ ਵਿੱਚ ਭਜਾਇਆ। ਉਹਨੇ ਆਖਿਆ ਉਹ ਲੋਕੋ ਚੁੱਕੋ ਡੇਰੇ, ਚਲੋ ਰਾਵੀ ਦੇ ਕੰਢੇ। ਲੋਕਾਂ ਸਭ ਨਾਲ ਡੇਰੇ ਚੁੱਕੇ ਤੇ ਰਾਵੀ ਦੇ ਕੰਢੇ ਤੋਂ ਉੱਥੇ ਹੁਣ ਬੇੜੀ ਸੀ ਇੱਕ ਮਲਾ, ਹੋਰ ਬੇੜੀ ਕੋਈ ਨਹੀਂ ਤੇ ਦੁਨੀਆਂ ਦਾ ਹਿਸਾਬ ਕੋਈ। ਉੱਥੋਂ ਲੋਕ ਲੰਘਣ ਲੱਗ ਪਏ। ਉਹਨਾਂ ਬਹੁਤਿਆਂ ਲੋਕਾਂ ਜਾਨ ਬਚਾ, ਕੋਈ ਤੇ ਲੰਘ ਗਿਆ ਡੰਗਰਾਂ ਦੀਆਂ ਪੂਛਲਾਂ ਫੜ ਕੇ। ਮੇਰਾ ਮੈਨੂੰ ਇੱਕ ਨਾਈ ਸੀ ਪਿੰਡ ਦਾ, ਉਹਦੇ ਨਾਲ ਅੱਬੇ ਨੇ ਬਾਂਹ ਫੜਾ ਤੇ ਲੈ ਇਹਨੂੰ ਲੈ ਕੇ ਤੇ ਤੂੰ ਆ ਡੰਗਰ ਸਾਡੇ ਹੀ ਨੇ, ਆ ਪੂਛਲ ਫੜ ਗਾਂ ਦੀ ਤੇ ਇਹਨੂੰ ਵੀ ਨਿਗਾਹ। ਉਹ ਨਿੱਕਾ ਨਿੱਕਾ ਜਿੰਨਾ ਚਿਰ ਪਾਣੀ ਸੀ ਉਹਨਾਂ ਚਿਰ ਤੇ ਅਸੀਂ ਖੇਡਦੇ ਆਏ। ਜਦੋਂ ਇੱਕੋ ਵਾਰੀ ਡੁੱਬ ਹੋਇਆ ਡੰਗਰ ਵੀ ਡੁੱਬ ਗਏ। ਉਹ ਨਾਈ ਦੀ ਪੂਛਲ ਛੁੱਟ ਗਈ। ਉਹ ਜਵਾਨ ਮੈਂ ਵੀ ਰੁੜ ਗਿਆ। ਅੱਛਾ, ਤੁਸੀਂ ਵੀ ਦਰਿਆ 'ਚ ਰੁੜ ਗਏ? ਮੈਂ ਵੀ ਰੁੜ ਗਿਆ। ਨਾਈ ਵੀ ਰੁੜ ਗਿਆ? ਨਾਈ ਤੇ ਫਿਰ ਜਿਉਂ ਥੱਲੇ ਪਿਆ ਫਿਰ ਤਾਂ ਸਿਰ ਕੱਢੇ। ਓਏ ਹੋਏ ਹੋਏ ਹੋਏ, ਉਹ ਤੇ ਨਿਕਲਿਆ ਹੀ ਨਹੀਂ ਨਾ। ਤਾਂ ਉਹ ਟੋਬੇ ਕੀ ਕਹਿੰਦੇ ਨੇ ਉਹਨੂੰ, ਡੋਮ ਦੇ ਵਿੱਚ ਚਲੇ ਗਏ। ਡੋਮ ਦੇ ਵਿੱਚ ਹੀ ਥੱਲੇ ਖਬਰੇ ਕਿੰਨੀਆਂ। ਇਹ ਡੁੱਬ ਤੁਸੀਂ ਵੀ ਗਏ? ਪੂਛਲ ਤੁਹਾਡੇ ਕੋਲ ਵੀ ਮੱਝ ਦੀ ਛੁੱਟ ਗਈ? ਛੁੱਟ ਗਈ। ਦਰਿਆ ਦੇ ਰੋੜੇ ਪੈ ਗਏ? ਰੋੜੇ ਪੈ ਗਏ। ਲਾਲਾ ਹਨੀਮ ਮੇਰੇ ਤੋਂ ਵੱਡਾ ਨਾ ਜਿਹੜਾ ਤੀਜੇ ਚੌਥੇ ਥਾਂ, ਉਹਦੀ ਪੂਛਲ ਸੀ ਅਗਲੇ ਪਾਸੇ ਡੰਗਰ ਦੇ, ਜਿੱਧਰ ਪਾਣੀ ਜਾਂਦਾ। ਹਾਂ। ਅੱਬੇ ਦਾ ਮੇਰੇ ਵੱਲ ਧਿਆਨ ਪੈ ਗਿਆ। ਅੱਛਾ। ਅੱਬਾ ਆਖਣ ਲੱਗਾ ਉਹ ਹਨੀਮ ਕੋ ਚਾਰਾ ਹੁੰਦਾ ਜੇ ਵਿਚਾਲਾ ਭਰਾ ਤੇਰਾ ਰੁੜਦਾ। ਉਹਦੇ ਕੋਈ ਡੰਗਰਾਂ ਵਾਲੀ ਸੋਟੀ ਉਹਨੇ ਸੁੱਟੀ ਮੇਰੇ ਵੱਲ, ਸੋਟੀ ਲੰਮੀ ਕਰਕੇ ਲਾ ਲੇ। ਕੁਦਰਤੀ ਬਚਾਣਾ ਅੱਲਾ ਹੀ, ਉਹ ਮੇਰੇ ਹੱਥ ਆ ਗਈ। ਉਹਨੇ ਸਹੀ ਮੈਨੂੰ ਨੇੜੇ ਲਾ ਕੇ ਤੇ ਮੈਨੂੰ ਪੂਛਲ ਵੀ ਫੜਾਈ ਤੇ ਇੱਕ ਹੱਥ ਨਾਲ ਮੇਰਾ ਆਪ ਫੜੀ ਤੇ ਇੱਕ ਨਾਲ ਮੇਰੀ ਹੱਥ ਪਵਾਤਾ ਪੂਛਲ।
ਬਣਿਆ। ਸਾਡੀ ਮਾਂ ਵੀ ਪਿੱਛੇ, ਸਾਡਾ ਸਾਰਾ ਕੁੜਮਾ ਪਿੱਛੇ, ਬੰਦੇ ਬੰਦੇ ਤੇ ਆਏ ਨਿਕਲ, ਸਾਰੇ ਕਬੀਲੇ ਦੇ। ਅੱਛਾ ਸਾਡੇ ਕਬੀਲੇ ਦੂਜੇ ਰਹਿ ਗਏ, ਜਾਂ ਵਡੇਰੇ ਸਨ ਜਿਹੜੇ ਉਹ ਰਹਿ ਗਏ, ਜਵਾਨ ਜਵਾਨ ਨਿਕਲ ਆਏ। ਕੁਝ ਸਾਡਾ ਚਾਚਾ ਸੀ, ਉਹ ਰਾਤ ਨੂੰ ਰੋਵੇ ਵੀ ਸਵੇਰੇ 9 ਵਜੇ ਫੌਜ ਨੇ ਪੈਣਾ ਜਥੇ ਨੇ ਤੇ ਜੀਆਂ ਨੂੰ ਲੈ ਆਈਏ। ਹੂੰ ਤੇ ਦੂਸਰੇ ਗੱਲ ਆਖਣ, ਅੱਬਾ ਵੀ ਆਖੇ ਓਏ ਬੇੜੀ ਝੇਕ ਕੇ ਹੂੰ ਉਹ ਚਾੜਦੇ ਨਹੀਂ, ਉਹ ਡੰਗਰ ਇੱਕ ਲੈ ਕੇ ਵੀ ਮਿਲਾ ਨਹੀਂ ਚਾੜਦੇ। ਹੂੰ ਕੀ ਕਰੀਏ, ਜਰਾ ਰਸ਼ ਘੱਟ ਲੈਣ, ਕੋਈ ਨਹੀਂ ਆਉਂਦਾ। ਐ 9 ਵਜੇ ਦੇ ਫੌਜ ਵੀ ਆ ਗਈ ਨਾਲ, ਜਥੇ ਵੀ ਉਹਨਾਂ ਦੇ ਆ ਗਏ। ਉਹਨਾਂ ਫਿਰ ਆ ਕੇ ਪਾਇਆ ਘੇਰਾ ਦਰਿਆ ਦੇ ਉੱਤੇ, ਜਿੱਥੋਂ ਤੱਕ ਦੁਨੀਆ ਹੈ। ਉਹਨਾਂ ਫਿਰ ਜਿਹੜੇ ਤੇ ਸਨ ਨਾ ਗੋਲੀਆਂ ਮਾਰਨ, ਜਿਹੜੇ ਅੱਗੇ ਦਰਿਆ ਦੇ ਨੰਗੇ ਸਨ, ਉਹਨਾਂ ਨੂੰ ਸਾਨੂੰ ਲੋਕ ਤੇ ਲੋਕਾਂ ਨੂੰ ਪਤਾ ਸੀ ਵੀ ਲੰਮੇ ਪੈ ਜਾਈਏ, ਗੋਲੀ ਲੋਕ ਲੰਮੇ ਪੈ ਗਏ। ਉਹਨਾਂ ਕੋਲ 2 ਘੰਟੇ ਡਰਾਮਾ ਕੀਤਾ। ਉਹਨਾਂ ਸਾਰੀ ਦੁਨੀਆ ਸੀ ਜਿਹੜੀ ਉਹ ਵੇੜ ਕੇ ਤੇ ਇਕੱਠੀ ਕਰਕੇ ਤੇ ਪਿਛਾਂਹ ਨੂੰ ਅੱਛਾ ਦਰਿਆ ਤੋਂ ਪਿੱਛੇ ਨੂੰ ਇੰਡੀਆ ਨੂੰ ਲੈ ਗਏ। ਇੰਡੀਆ ਨੂੰ ਲੈ। ਵਿੱਚੇ ਤੁਹਾਡੀ ਵਾਲਦਾ ਵੀ, ਸਾਡੀਆਂ ਭੈਣਾਂ ਵੀ, ਇੱਕ ਭਰਾ ਸੀ ਅੱਛਾ ਕੋਈ 5 7 8 ਸਾਲਾਂ ਦਾ, ਉਹ ਵੀ। ਤੁਹਾਡੀਆਂ 2 ਭੈਣਾਂ, ਤੁਹਾਡੀ ਵਾਲਦਾ, ਤੁਹਾਡਾ ਭਰਾ ਹਾਂ, ਇੰਡੀਅਨ ਫੌਜੀ ਲੈ ਗਏ ਲੈ ਦਰਿਆ ਤੋਂ। ਫੌਜੀ ਵੀ ਸਾਡੇ ਨਾਲ, ਉਹ ਬਰਾਬਰ ਵੀ ਸਾਡੇ। ਹਾਂ ਹਮਲਾਵਰ ਸਿੱਖ ਜਿਹੜੇ ਨੇ ਉਹ ਤੁਹਾਡੀ ਭੈਣਾਂ ਨੂੰ, ਤੁਹਾਡੀ ਵਾਲਦਾ, ਤੁਹਾਡੇ ਭਰਾ ਨੂੰ ਉਹ ਫੜ ਕੇ ਵਾਪਸ ਲੈ ਗਏ। ਕੋਈ ਮੇਰਾ ਖਿਆਲ ਹੈ ਕੋਈ 8-10 ਹਜ਼ਾਰ ਦੁਨੀਆ ਹੋ ਗਈ। ਅੱਛਾ ਜਿਹਨਾਂ ਨੂੰ ਵੇੜ ਕੇ ਖੜਿਆ। ਅੱਛਾ ਇੱਕ ਮੋਚੀ ਸੀ ਚਮਿਆਰੀ, ਉਹਦੇ ਕੋਲ ਹਨ ਗਰਨੇਟ। ਉਹ ਸਨ ਬਰੇਟੇ ਦੇ ਉੱਤੇ ਦਰਿਆ ਦੇ ਵਿੱਚੋਂ ਲੰਘ ਕੇ, ਵਿੱਚ ਰੇਤ ਦਾ ਟਿੱਲਾ ਜਿਹਾ ਸੀ, ਉੱਥੇ ਲੰਘਿਆ। ਜਿਸ ਵੇਲੇ ਉਹ ਲੈ ਗਏ ਤੇ ਉਹਨੇ ਆਖਿਆ, ਓਏ ਜਿਹੜੇ ਬਰੇਟੇ ਹੀ ਲੋਕ ਸਨ ਉਹ ਮਾਰੀ ਗਏ, ਓਏ ਅਗਾਂਹ ਹੋਈਏ, ਓਏ ਇਹਦੇ ਬਾੜ ਕੇ ਲਈ ਜਾਂਦੇ। ਅੱਛਾ ਤੁਰਿਆ ਕੋਈ 100 ਬੰਦਾ। ਅੱਛਾ ਉਹਨੇ ਹੀ ਕਰਨਾ ਵੀ ਜਿੱਥੇ ਫੌਜੀ ਵੇਖਣਾ, ਗਰਨੇਟ ਸੁੱਟਣਾ ਘੋੜੇ ਤੇ ਹੀ। ਅੱਛਾ ਜਨਾਨੀ ਉਹਦੀ ਨਾਲ ਝੋਲਾ ਫੜਿਆ, ਉਹਨੇ ਫੜਾਈ, ਇੰਨਾ ਬਹਾਦਰ ਸੀ ਉਹ। ਉਹਨੇ ਸੁੱਟਣਾ ਉੱਚ ਮਿਆਰੀ ਦਾ। ਦੁਨੀਆ ਉਰਾ ਨਿਕਲਣੀ ਸ਼ੁਰੂ ਹੋ ਗਈ ਉਹਦੇ ਹਮਲਾ ਕਰਨ ਨਾਲ। ਉਹਦੇ ਹਮਲਾ, ਇੱਕ ਫੌਜੀ ਅੱਖ ਬੜੇ ਸਨ ਉੱਥੇ, ਹਾਂਜੀ ਅੱਖਾਂ ਦੇ ਉਹਲੇ ਲੱਗ ਕੇ ਤੇ ਉਹਨੇ ਭੈਣ ਚੋਦ ਨੇ ਮਾਰਿਆ ਨਿਸ਼ਾਨ ਘੋੜੀ ਦੇ ਉੱਤੇ ਹੀ ਮੋਚੇ। ਅੱਛਾ ਉਹ ਡਿੱਗ ਪਿਆ ਜਿਸ ਵੇ, ਹਾਂ ਫਿਰ ਉਹਨਾਂ ਵੱਲ ਲਿਆ। ਅੱਛਾ ਜਨਾਨੀ ਭੱਜੀ ਪਿਛਾਂ, ਹਾਂ ਉਹਦੀ ਜਨਾਨੀ, ਅੱਛਾ ਉਹਨੂੰ ਵੀ ਪੱਟ ਜਾਂਦੀ, ਗੋਲੀਆਂ ਲੰਘ ਗਈਆਂ, ਉਹ ਵੀ ਡਿੱਗ ਪਈ। ਫਿਰ ਨਹੀਂ ਦਰਿਆ ਤੇ ਆ ਗਈ। ਅੱਛਾ ਉਹਦਾ ਪਾਕਿਸਤਾਨ ਚ ਆ ਗਿਆ, ਇਲਾਜ ਹੋਇਆ, ਠੀਕ ਹੋ ਗਿਆ। ਅੱਛਾ ਤੇ ਉਹ ਜਿਹੜਾ ਆਪ ਉੱਥੇ ਸ਼ਹੀਦ ਹੋ ਗਿਆ। ਅੱਛਾ ਦੁਨੀਆ ਵੜ ਕੇ ਲੈ ਗਏ। ਜਿਹੜੇ ਮੁਸਲਮਾਨਾਂ ਦੇ ਪਿੰਡ ਵਿਹਲੇ ਸਨ, ਹਾਂਜੀ ਉਹਨਾਂ ਕਮਰਿਆਂ 'ਚ ਵਾੜ ਕੇ ਤੇ ਬਾਹਰੋਂ ਕੁੰਡੇ ਮਾਰ ਦਿੱਤੇ ਮੁਸਲਮਾਨਾਂ ਨੂੰ। ਮੁਸਲਮਾਨਾਂ ਨੂੰ ਜਨਾਨੀਆਂ ਅਲੱਗਾ ਕਮਰੇ 'ਚ, ਬੰਦੇ ਅਲੱਗਾ ਕਮਰਿਆਂ 'ਚ। ਜਿਸ ਵੇਲੇ ਡੱਕ ਦਿੱਤੇ ਤੇ ਸ਼ਾਮ ਨੂੰ ਆਉਂਦੇ ਨੇ ਇਹਨੇ ਚਣੇ ਦੇ, ਪਾਣੀ ਛਾਣੀ ਕੋਈ ਨਹੀਂ। ਦਿਨ ਚੜਿਆ ਫਿਰ ਚਣੇ ਦੇ। ਅੱਗੋਂ ਇਹ ਹੋਣ ਲੱਗ ਪਿਆ ਵੀ ਉਹਨਾਂ ਮੀਟਿੰਗ ਕੀਤੀ ਵੀ ਇਹ ਜਿੰਨੇ ਵੀ ਹਨ ਇਹਨਾਂ ਨੂੰ ਸ਼ਾਮ ਨੂੰ ਦਰਿਆ ਰਾਵੀ 'ਚ ਲੈ ਜਾਇਆ ਕਰੋ ਤੇ ਉੱਥੇ ਕਤਲ ਕਰਕੇ ਰਾਵੀ ਸੁੱਟਾਇਆ ਕਰੋ, ਬੋ ਵੀ ਨਾ। ਉਹਨਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਆਖਿਆ, ਸਾਰਿਆਂ ਪਿੰਡਾਂ 'ਚ ਫਿਰ ਕੇ ਵੀ ਮੁਸਲਮਾਨ ਜਿੰਨੇ ਹਨ ਭਾਈ ਤੁਹਾਨੂੰ ਦਰਿਆ ਲੰਘਾਉਣ। ਅੱਛਾ ਜਵਾਨ ਮੁੰਡੇ ਨਿਕਲੋ, ਜਵਾਨ ਬੰਦੇ ਉਹਨਾਂ ਕੱਢ ਲੈਣੇ, ਦਰਿਆ ਤੇ ਖੜਨੇ ਤੇ ਉਹ ਤਲਵਾਰਾਂ ਵਾਲੇ ਉੱਥੇ ਭਾਜਣ ਨੇ। ਅੱਛਾ ਜੀ ਉਹ ਜਿਹੜੇ ਬਰੇਤੇ 'ਚ ਖੜਨੇ ਤੇ ਉਹਨਾਂ ਨੂੰ ਤਲਵਾਰਾਂ ਮਾਰ ਕੱਟ ਦੇਣ। ਸ਼ਹੀਦ ਕਰ ਦਿਆ। ਪਹਿਲਿਆਂ ਬੰਦਿਆਂ 'ਚੋਂ 3-4 ਬੰਦੇ ਭੱਜ ਗਏ। ਅੱਛਾ ਉਹਨਾਂ ਆਖਿਆ ਇਸ ਤਰ੍ਹਾਂ ਤੇ ਉਹ ਦਰਿਆ 'ਚ ਛਾਲ ਮਾਰ ਗਏ। ਅੱਛਾ ਉਹ ਅੱਗੇ ਜਾ ਕੇ ਨਿਕਲ ਗਏ ਕਿਤੇ ਨਿਕਲ ਗਿਆ, ਕੋਈ ਡੁੱਬ ਗਿਆ, ਕੋਈ ਨਿਕਲ ਗਿਆ। ਉਹਨਾਂ ਦੇ ਕੱਪੜੇ ਲੈ ਕੇ ਤੇ ਉਹਨਾਂ ਦੇ ਨਾਲ ਪੁੱਠੇ ਹੱਥ ਬੰਨ੍ਹ ਕੇ ਤੇ ਤੋੜ ਲੈਣ ਲਾ ਦੇਣੀ। ਅੱਛਾ ਉੱਥੇ ਬਰੇਟੇ 'ਚ ਖੜ ਕੇ, ਚਲੋ ਬਈ ਤੁਹਾਡਾ ਖਤਰਾ ਤਾਂ ਹੱਥ ਬੰਨ੍ਹਨੇ। ਉੱਥੇ ਜਾ ਕੇ ਤਲਵਾਰਾਂ ਖਲੋਤੇ ਆ, ਉਹਨਾਂ ਲੱਗਣਾ ਤੇ ਤੋੜ ਤਲਵਾਰ ਫੇਰਦੇ। ਜੋ ਜਵਾਨ ਬੰਦਾ ਸੀ ਇਹਨਾਂ ਨੇ ਮਾਰ ਛੱਡਿਆ। ਫਿਰ ਆਖਣ ਲੱਗੇ ਬਈ ਹੁਣ ਇੰਝ ਕਰੋ, ਉਹਨਾਂ ਤੇ ਆਇਆ ਨੰਗਾ। ਅੱਛਾ ਤੇ ਹੁਣ ਜਿਹੜੇ ਵਡੇਰੇ ਬੰਦੇ ਨੇ ਉਹ ਆਓ ਹੁਣ ਉਹਨਾਂ ਨੂੰ ਨੰਗਾਏ। ਵਡੇਰਿਆਂ ਬੰਦਿਆਂ ਨੂੰ ਲਿਆ ਤੇ ਉਹਨਾਂ ਨੂੰ ਹੀ ਉੱਥੇ ਮੁਕਾਇਆ। ਫਿਰ ਅੱਛਾ ਜੀ 2 ਦਿਨਾਂ ਜਾਂ 3 ਦਿਨਾਂ ਸਭ ਵਡੇਰੇ ਵੀ ਕਰ। ਫਿਰ ਆਖਣ ਲੱਗੇ ਵਡੇਰੀਆਂ ਜਿਹੜੀਆਂ ਬੀਬੀਆਂ ਨੇ ਉਹ ਨਿਕਲ, ਉਹਨਾਂ ਨੂੰ ਨੰਗਾਈ। ਫਿਰ ਉਹਨਾਂ ਨੂੰ ਹੀ ਉੱਥੇ ਜਾ ਕੇ ਦਰਿਆ 'ਚ ਕਤਲ ਕੀਤਾ।
ਉਹ ਵੀ ਮੁਕਾਈਆਂ। ਫਿਰ 7 ਸਾਲ ਤੋਂ ਉੱਤੇ ਜਿਹੜੇ ਬੱਚੇ ਸਨ, ਜਿਹੜੇ ਰਹਿ ਗਏ ਨੇ, ਉਹਨਾਂ ਨੂੰ ਵੀ ਮੁਕਾਇਆ। ਫਿਰ ਰਹਿ ਗਈਆਂ ਬੀਬੀਆਂ ਜਵਾਨ। ਫੌਜ ਤੁਰ ਗਈ। ਫੌਜ ਇਹਨਾਂ ਦੇ ਹਵਾਲੇ ਕਰਕੇ ਨਾ ਇਹ ਦੁਨੀਆ ਤੇ ਆਪ ਤੁਰ ਗਈ। ਇਹਨਾਂ ਲੋਕਾਂ ਫਿਰ ਵੰਡੀਆਂ ਪਾਈਆਂ। ਆ ਤੇਰੇ ਹਿੱਸੇ, ਆ ਫਲਾਣੇ ਦੇ ਹਿੱਸੇ, ਜਿਹੜੀ ਕਿਸੇ ਦੇ ਹੱਥ ਆਈ ਲੈ। ਉਹ ਜਦੋਂ ਕਾਫਲਾ ਜਾਂਦਾ ਹੈ ਨਾ, ਵਾਪਸ ਲੈ ਕੇ ਜਾਂਦੇ ਨੇ, ਤੇ ਉਹ ਡੱਡੀਆਂ ਸੂਫੀਆਂ ਜੈਲਦਾਰ ਸੀ ਜੋਗਿੰਦਰ ਸਿੰਘ, ਅੱਬੇ ਦਾ ਯਾਰ ਸੀ। ਅੱਛਾ ਜੀ। ਉਹ ਘੋੜਾ ਲੈ ਕੇ ਦੇ ਵਿੱਚ ਫਿਰਦਾ ਸੀ ਤੇ ਮਾਜਰਾ ਮਹਿੰਦਾ ਹੀ ਪਿਆ ਜੋ ਕੁਝ ਇਹ ਕਰਦੇ ਹਨ। ਅੱਛਾ। ਉਹਨਾਂ ਦੇ ਘਰ ਬੱਚਾ ਕੋਈ ਨਹੀਂ। ਅੱਛਾ। ਉਹ ਮੇਰੇ ਤੋਂ ਵੱਡੀ ਸੀ ਨਾ ਜਿਹੜੀ ਭੈਣ। ਅੱਛਾ। ਉਹ ਰੋਂਦੀ ਫਿਰੇ ਕਾਬਲੇ, ਕੱਲੀ ਵਿਛੜ ਗਈ ਮਾਂ ਨੂੰ। ਮਾਂ ਨਾਲੋਂ ਭੈਣ ਵਿਛੜ ਗਈ। ਓਏ ਹੋਏ ਹੋਏ ਹੋਏ। ਦੂਜਿਆਂ ਜੀਵਾਂ ਨੂੰ ਵਿਛੜ ਗਈ। ਭਰਾ ਮਾਂ ਦੇ ਨਾਲ ਹੀ। ਭਰਾ ਮਾਂ ਦੇ ਨਾਲ ਤੇ ਭੈਣ ਹਮਲਾ ਹੋਇਆ ਤੇ ਵਿਛੜ ਗਈ। ਇਹ ਵਿਛੜ ਗਈ। ਅੱਛਾ। ਇਹ ਰੋਂਦੀ ਫਿਰੇ ਤੇ ਉਹ ਜੋਗਿੰਦਰ ਸਿੰਘ ਜਿਸ ਵੇ ਕੋਲੋਂ ਹੀ ਘੋੜਾ ਲੈ ਕੇ ਲੰਘਿਆ ਤੇ ਆਖਣ ਲੱਗਾ, ਕੁੜੀਏ ਕੀ ਕਿਹਨੂੰ ਲੱਭਣੀ ਹੈ ਪੁੱਤਰ? ਉਹਨੇ ਆਖਿਆ ਮੇਰੀ ਬੀਬੀ ਨਹੀਂ ਲੱਭਦੀ। ਉਹ ਸੋਚਿਆ ਵੀ ਇੰਨੀ ਦੁਨੀਆ 'ਚ ਲੱਭਣੀ ਕਿੱਥੇ ਆ। ਹਾਂ। ਉਹ ਆਖਣ ਲੱਗਾ, ਆ ਮੈਂ ਮਰਾਵਾਂ। ਅੱਛਾ। ਆ ਮੇਰੇ ਨਾਲ ਬਹੁਤ ਘੋੜੇ। ਜੋਗਿੰਦਰ ਸਿੰਘ ਤੁਹਾਡੀ ਭੈਣ ਨੂੰ ਲੈ ਗਿਆ। ਉਹਨਾਂ ਦੇ ਘਰ ਬੱਚਾ ਕੋਈ। ਓਏ ਹੋਏ ਹੋਏ, ਵਾਹ ਮੇਰੇ ਅੱਲਾ, ਵਾਹ ਮੇਰੇ ਅੱਲਾ, ਵਾਹ ਮੇਰੇ ਅੱਲਾ। ਉਹ ਜਿਸ ਵੇਲੇ ਲੈ ਗਿਆ, ਮਾਂ ਸਾਡੀ ਰੋਵੇ। ਇੱਕ ਸਿੱਖ ਦੇ ਘਰ ਤੁਰ ਗਈ, ਉਹ ਰੋਵੇ ਵੀ ਮੇਰੀ ਕੁੜੀ ਵਿਛੜ ਗਈ। ਅੱਛਾ। ਉਹਨੂੰ ਕੀ ਪਤਾ ਹੈ? ਉਹ ਜੋਗਿੰਦਰ ਸਿੰਘ, ਉਹ ਜੈਲਦਾਰ, ਉਹਦੇ ਮੁੰਡੇ ਸੀ, ਕੋਈ ਕਰਨਲ, ਕੋਈ ਜਨਰਲ, ਕੋਈ ਬ੍ਰਿਗੇਡੀਅਰ। ਅੱਛਾ। ਇਹ ਕਿਹੜੇ ਪਿੰਡ 'ਚ ਵਾਕਿਆ ਇਹ ਜਿਹੜਾ ਹੋਇਆ ਹੈ ਕਿ ਉਹ ਸਿੱਖ ਜਿਹੜਾ ਨਾ ਉਹ ਜੋਗਿੰਦਰ ਸਿੰਘ ਲੈ ਕੇ ਡੱਡੀਆਂ ਸੂਫੀਆਂ ਦਾ ਸੀ। ਡੱਡੀਆਂ ਸੂਫੀਆਂ। ਹਾਂ। ਇਹ ਕਿੱਥੇ ਕਰਕੇ ਆ ਜਾਂਦਾ ਪਿੰਡ? ਇਹ ਬਾਰਡਰ ਦੇ ਉੱਤੇ ਵੀ ਨਹੀਂ, ਕਿਤੇ ਬਾਰਡਰ ਉੱਪਰ ਹੀ ਹੋਵੇਗਾ, ਮੈਨੂੰ ਨਹੀਂ ਪਤਾ। ਤੁਹਾਨੂੰ ਨਹੀਂ ਪਤਾ? ਉਹ ਹੁਣ ਕੁੜੀ ਨੂੰ ਪੁੱਛਦੇ ਵੀ ਤੁਹਾਡਾ ਪਿੰਡ ਕਿਹੜਾ ਸੀ। ਅੱਛਾ, ਤੁਹਾਡੀ ਭੈਣ ਨੂੰ ਪੁੱਛਦੇ ਨੇ। ਹਾਂ। ਅੱਛਾ। ਉਹ ਆਖੇ ਮੈਨੂੰ ਨਹੀਂ ਪਤਾ। ਉਹ ਆਖੇ ਅੱਬਾ ਤੇਰੇ ਪਿਓ ਦਾ ਨਾਂ ਕੀ ਹੈ? ਅੱਬਾ। ਅੱਛਾ। ਪਿਓ ਦਾ ਨਾਮ ਹੀ ਨਾ ਆਵੇ। ਭੈਣ ਦੀ ਉਸ ਵਕਤ ਉਮਰ ਕਿੰਨੀ ਸੀ? ਲਾਲਾ ਜਿਹੜੀ ਨਹੀਂ ਪਿੰਡ ਨੂੰ ਵੀ ਨਹੀਂ ਜਾਣਦੀ ਹਾਂ, ਤੇ ਪਿਓ ਦਾ ਨਾਮ ਹੀ ਨਹੀਂ ਜਾਣਦੀ। ਹਾਂਜੀ। ਸਮਝ ਲਾ ਵੀ ਕਿੰਨੀ ਕੁ ਹੋਏਗੀ। ਨਹੀਂ ਮਤਲਬ ਕਿੰਨਵੇਂ ਨੰਬਰ ਤੇ? ਮੇਰੇ ਤੋਂ ਯਾਰ ਐਡੀ ਮਤਲਬ 64 ਸਾਲਾਂ ਦੀ ਹੈ ਸੀ। ਤਿੰਨਾਂ ਸਾਲਾਂ ਦੀ। ਅੱਛਾ। ਉਹ ਬੜੇ ਹੈਰਾਨ ਵੀ ਹੋਣੇ, ਪਿੰਡ ਵੀ ਨਹੀਂ ਪਤਾ, ਬਾਪ ਦਾ ਵੀ ਨਹੀਂ ਪਤਾ। ਬਾਪ ਦਾ ਵੀ ਨਹੀਂ ਪਤਾ, ਕਰੀਏ ਕੀ, ਕਿੱਥੇ ਇਹਨੂੰ ਪਹੁੰਚਾਈਏ। ਕੁਦਰਤੀ ਇੱਕ ਦਿਨ ਗੱਲਾਂ ਕਰਨ ਦਾ ਉਹ ਬੈਠੇ ਪਿਓ ਪੁੱਤਰ ਸਾਰੇ, ਕੋਈ ਛੁੱਟੀ ਵੀ ਆਏ ਭਈ ਉਹ ਯਾਰ ਲਛਮਣ ਸਿੰਘ ਦਾ ਜਿਸ ਵੇਲੇ ਨਾਂ ਲਿਆ ਨਾ ਧਾਰੀਵਾਲਾਂ ਦਾ, ਆਂਦੀ ਆਹੋ ਇਹੋ ਪਿੰਡ, ਇਹ ਵੀ ਕੋਲ ਇਹੋ ਪਿੰਡ ਜੇ ਸਾਡਾ। ਉਹ ਚਾਚਾ ਜੇ ਮੇਰਾ। ਅੱਛਾ, ਲਛਮਣ ਸਿੰਘ ਮੇਰਾ ਚਾਚਾ ਜੇ। ਭੈਣ ਕਹਿਣ ਲੱਗੀ। ਉਹਨੇ ਆਖਿਆ ਫਿਰ ਮਹਿਰੇ ਨੂੰ ਘੱਲਿਆ, ਫਿਰ ਲਛਮਣ ਸਿੰਘ ਨੂੰ ਲਿਆ। ਜੇ ਫਿਰ ਲਛਮਣ ਸਿੰਘ ਆਇਆ, ਇਹਨੇ ਉਸੇ ਲੱਤਾਂ ਨੂੰ ਜੱਫਾ ਪਾ ਲਿਆ। ਕਹਿੰਦਾ ਓਏ ਲਛਮਣ ਸਿੰਘਾ ਕੌਣ ਹੈ? ਇਹ ਸਾਡੀ ਧੀ ਆ, ਚੌੜੀ ਮੰਮੀ ਮੰਮੀ। ਓਏ ਹੋਏ। ਕਹਿੰਦਾ ਹੋਵੇ ਮੈਨੂੰ ਦੱਸਿਆ ਹੀ ਨਹੀਂ। ਆਖਣ ਲੱਗਾ ਹੁਣ ਕੀ ਕਰੀਏ? ਜੇ ਕੈਂਪ 'ਚ ਘੱਲੀਏ ਲਾਹੌਰ ਤੇ ਉੱਥੇ ਹੈਗੇ ਦੀ ਬਿਮਾਰੀ ਹੈ, ਕੈਂਪਾਂ 'ਚ ਮਰ ਜਾਏਗੀ। ਕੀ ਕਰੀਏ? ਇਹਨੂੰ ਤੇ ਪਾਕਿਸਤਾਨ ਉਹਨਾਂ ਦੇ ਕੋਲ ਪਹੁੰਚਾਉਣਾ ਚਾਹੀਦਾ ਹੈ। ਲਛਮਣ ਸਿੰਘ ਆਂਦਾ ਉਹਦਾ ਮਾਮਾ ਹੁੰਦਾ ਜਹਾਨੀਏ 8 ਚੱਕ 'ਚ ਮੁਲਤਾਨ। ਅੱਛਾ। ਇਹਦਾ ਚੌੜੀ ਦਾ ਛੋਟਾ ਭਰਾ ਸਮੇਲ ਨੂੰ ਉੱਥੇ ਵਿਆਹ, ਉੱਥੇ ਹੁੰਦੇ ਨੇ। ਤੇ ਮੈਂ ਉੱਥੇ ਚਿੱਠੀਆਂ ਲਿਖਦਾ ਰਿਹਾ। ਅਗੇ ਹੈ ਹੀ ਡਰੈਸ ਹੈਗਾ। ਉੱਥੋਂ ਇਹ ਚਿੱਠੀ ਲਿਖਦੇ ਨੇ ਵੀ ਕੁੜੀ ਸਾਡੇ ਕੋਲ ਹੈ। ਅੱਛਾ। ਤੇ ਦਰਿਆ ਦੇ ਉੱਤੇ ਮੈਂ ਆਪਣੀ ਜ਼ਮੀਨ ਦੇ ਵਿੱਚ ਹਦਵਾਣੇ ਬੀਜੇ ਨੇ, ਕੋਈ 15-20 ਕਿੱਲੇ। ਅੱਛਾ। ਲਛਮਣ ਸਿੰਘ ਨੇ ਕਿਹਾ ਡੱਡੀਆਂ ਸੂਫੀਆਂ ਜੈਲਦਾਰ ਕਹਿੰਦਾ। ਅੱਛਾ। ਉਹ ਹਦਵਾਣੇ ਗੋਡੀ ਵਾਲੇ ਤੇ ਵੀ ਮੈਂ ਇਸੇ ਭੱਜਣਾ ਉੱਥੇ ਮਹਿਰਾ ਪਾਵਾਂਗਾ। ਅੱਛਾ ਜੀ। ਤੁਸੀਂ ਆਉਣਾ ਦਰਿਆ ਤੇ। ਅੱਛਾ ਜੀ। ਦਰਿਆ 'ਤੇ ਆ ਕੇ ਲੰਮੇ ਜਿਹੇ ਛੋਟੇ ਜਿਹੇ ਕੱਪੜਾ ਪਾ ਕੇ ਤੇ ਹਿਲਾਣਾ।
ਅੱਛਾ ਜੀ, ਉਹ ਵੇਖ ਲਵੇ, ਅੱਛਾ ਜੀ, ਉਹ ਦਰਿਆ ਤੇ ਆ ਕੇ ਤੁਹਾਡੀ ਗੱਲ ਸੁਣੇਗਾ। ਹੂੰ, ਚਲੋ ਜੀ, ਉੱਥੇ ਚਿੱਠੀ ਪਹੁੰਚ ਗਈ ਜਾਣੀ ਅੱਛਾ ਜੀ, ਜਾਣੀ ਜੇ ਚਿੱਠੀ ਬਾਬੇ ਸਾਡੇ ਪੜ੍ਹਾਈ। ਇੱਥੇ ਇੰਨੂ ਬਾਜਵਾ ਹੈ, ਇੱਥੇ ਅੱਬੇ ਦੇ ਨਾਨਕੇ ਸਨ ਹਾਂਜੀ, ਪਾਕਿਸਤਾਨ। ਨਹੀਂ, ਇੰਨੂ ਬਾਜਵਾ ਇੱਥੇ ਕਸੂਰ ਦੇ ਨੇੜੇ। ਉੱਥੇ ਅੱਬਾ ਆਂਦਾ ਹੈ, ਚਾਚਾ ਤੇ ਬਾਬਾ ਆਂਦੇ ਨੇ ਹਨੀਫ ਨੂੰ, ਇਹ ਬਾਬਾ ਜਵਾਨ ਸੀ ਉਹ ਜਿੱਡਾ ਕੁ ਮੁੰਡਾ ਆਇਆ, ਇਹਨੂੰ ਦਾੜੀ ਮੁੱਖ ਚ ਆਈ, ਉਹਨੂੰ ਦਾੜੀ ਮੁੱਛ ਆਈ ਨਹੀਂ। ਉਹਨੂੰ ਆਂਦਾ ਫਸੀਪੁਰ ਤੂੰ ਪਹੁੰਚ। ਐ ਮੈਂ ਬਾਬਾ ਵੇਖਿਆ ਹੀ ਨਹੀਂ ਫਸੀਪੁਰ। ਉਹ ਲਾਹੌਰ ਜਾ, ਉਹਨੇ ਰਾਹ ਦੱਸਿਆ। ਹੂੰ, ਪੁੱਛ ਪਿਛਾ ਕੇ ਤੇ ਬੰਦਾ ਕਿਤੇ ਅਪੜ ਜਾਂਦਾ। ਹੂੰ, ਉੱਥੇ ਪੁੱਛੇ, ਅੱਬਾ ਨਹੀਂ ਸੀ ਉੱਥੇ, ਅੱਬਾ ਤੇ ਰਹਿੰਦਾ ਸੀ ਹਿੰਦੁਸਤਾਨ 'ਚ ਹੀ। ਹੂੰ, ਕਦੀ ਉਧਰ ਤੁਰ ਗਿਆ, ਕਦੀ ਇੱਧਰ ਫਸੀਪੁਰ ਆ ਗਿਆ ਤੇ ਕਦੀ ਉਧਰ ਰਾਜਨਾ ਜੀਆਂ ਦੀ ਭਾਲ 'ਚ। ਤੁਹਾਡਾ ਵਾਲਦ, ਅੱਛਾ, ਉੱਥੇ ਦਾ ਅੱਬਾ ਤੇਰਾ ਆਉਂਦਾ ਜਾਂਦਾ ਹੋਵੇਗਾ ਨਾਨਕੇ, ਉੱਥੇ ਅਪੜ ਖਬਰ ਕਰ। ਲਾਲਾ ਉੱਥੇ ਪਹੁੰਚ ਗਿਆ ਭਾਈ। ਉਹਨੇ ਪੁੱਛਿਆ ਵੀ ਅੱਬਾ, ਉਹਨੇ ਆਖਿਆ ਲਾਲਾ ਤੁਸੀਂ ਕਿਹਨੂੰ ਕਹਿੰਦੇ ਸੀ? ਵੱਡੇ ਭਾਈ। ਅੱਛਾ, ਇਹਦੀ ਉਸ ਵਕਤ ਕਿੰਨੀ ਉਮਰ ਸੀ? ਇਹਦੀ ਉਮਰ ਹੋਣੀ ਹੈ 15, 16, 17 ਸਾਲ। ਇਹ ਕਿੱਥੇ ਸੀ, ਜਹਾਨੀਆਂ? ਜਹਾਨੀ ਹੀ ਤੁਰ ਗਏ ਨਾ ਅਸੀਂ। ਅੱਛਾ, ਅੱਛਾ, ਅਸੀਂ ਗਏ ਹਾਂ ਇੱਥੋਂ 86 ਚੱਕ, ਬਾਬਾ ਸਾਡਾ ਇੱਥੋਂ ਲੈ ਗਿਆ ਸੀ। ਅੱਛਾ, 86 ਚੱਕ ਗਏ ਹਾਂ ਤੇ ਉੱਥੋਂ ਕੁਣਬਾ ਸਾਨੂੰ ਛੱਡ ਕੇ ਤੇ ਤੁਰ ਗਿਆ ਸੀ, ਕੋਈ ਸ਼ੇਖੂਪੁਰੇ ਕੋ ਕਿਤੇ ਕਿਤੇ। ਤੇ ਜਿਸ ਵੇਲੇ ਲਾਲੇ ਸਾਡੇ ਹਨੀਫ ਨੇ ਭਾਈ ਨੇ ਆਖਿਆ ਤੇ ਮੈਂ ਵੀ ਜਾਣਾ, ਉਹਨਾਂ ਆਖਿਆ ਪਿਓ ਤੁਹਾਡੇ ਹਿੰਦੁਸਤਾਨ 'ਚ ਮਰ ਜਾਣਾ, ਅੱਛਾ, ਤੁਹਾਡਾ ਭਾਰ ਨਹੀਂ ਸਾਡੇ ਕੋਲ ਸਾਰੀ ਉਮਰ ਸਾਂਭਿਆ ਜਾਂਦਾ, ਹੂੰ, ਭਾਈ ਸਾਡੇ ਨਾਲ ਨਾ ਆਵੀ। ਹੂੰ, ਇਹ ਫਿਰ ਉੱਥੇ ਰਹਿ ਗਏ ਅਸੀਂ ਤਿੰਨੇ ਭਰਾ, ਕਿਹੜੀ ਜਗ੍ਹਾ? 86 ਚੱਕ ਕੇ। ਅੱਛਾ, ਉੱਥੇ ਜਿਵੇਂ ਰਹਿ ਗਏ ਤੇ ਉੱਥੇ ਕਿਸੇ ਦੱਸਿਆ ਹੂੰ, ਕਿ ਇੱਥੇ ਮੁੰਡੇ ਨੇ ਤਿੰਨ ਤੇ ਨਾ ਮਾਂ ਪਿਓ ਹੋਏ, ਲਾਵਾਰਸ ਨੇ। ਅੱਛਾ, ਉੱਥੇ ਕਰਨਾਲੇ ਬਰਨਾਲੇ ਦੇ ਪੀਰ ਸਨ, ਉਹਨਾਂ ਇਹਨਾਂ ਲਾਇਆ ਸੀ ਡੇਰਾ। ਉਹਨਾਂ ਆਖਿਆ ਵੀ ਲਿਆਓ ਉਹਨਾਂ ਨੂੰ, ਇੱਥੇ ਲਿਆਓ, ਇੱਥੇ ਰੋਟੀ ਖਾਣ। ਉਹਨਾਂ ਪੁੱਛਿਆ, ਲਾਲੇ ਅੱਬੇ ਦਾ ਨਾਂ ਦੱਸਿਆ ਤੇ ਆਖਣ ਲੱਗਾ ਉਹ ਪੀਰ ਆਖਣ ਲੱਗਾ ਤੁਸੀਂ ਉਹਦੇ ਪੁੱਤਰ ਹੋ? ਹੂੰ, ਉਹ ਤੁਹਾਡੀ ਖੈਰ ਹੋ ਜਾਏ। ਇੱਥੇ ਸਮਝੋ ਪੁੱਤਰ ਤੁਸੀਂ, ਅੱਬਾ ਤੁਹਾਡਾ ਇੱਥੇ ਹੀ ਹੈ, ਅਸੀਂ ਜੋ ਹਾਂ ਅੱਬੇ ਤੁਹਾਡੇ ਦੇ ਅਸੀਂ ਵਾਕਫ ਹਾਂ, ਡਾਢੇ ਵਾਕਫ। ਉਹਨਾਂ ਸਾਨੂੰ ਕੋਈ ਮਹੀਨਾ ਰੱਖਿਆ। ਬਾਬਾ ਸਾਡਾ ਫਿਰ ਨਿਕਲਿਆ ਮੁਲਤਾਨੋਂ ਜਾਣੀਏ ਤੋਂ, ਮਾਮਾ ਅੱਬੇ ਦਾ। ਉਹ ਲੱਭਦਾ ਲੱਭਦਾ ਇੱਥੇ ਆ ਗਿਆ ਸ਼ਾਇਦ। ਉਹ ਪੀਰ ਕੋਲ ਤੁਰ ਗਿਆ, ਪੀਰ ਨੂੰ ਆਖਣ ਲੱਗਾ ਮੈਂ ਮੁੰਡੇ ਲੈਣ ਆਇਆ ਜਿਹੜੇ ਆ। ਉਹਨੇ ਆਖਿਆ ਨਹੀਂ ਬਾਬਾ ਜਾ। ਤੁਸੀਂ ਸਿਰਫ ਤਿੰਨੇ ਭਰਾ ਸੀ? ਕਿੰਨੇ 86 ਭਰਾ, ਛੋਟੇ ਛੋਟੇ, ਨਾ ਮਾਂ ਸਿਰ ਤੇ ਨਾ ਪਿਓ ਸਿਰ ਤੇ। ਭੈਣਾਂ ਵੀ ਵਿਛੜ ਗਈਆਂ, ਕੋਈ ਸ਼ਾਇਦ, ਮਾਂ ਵੀ ਵਿਛੜ ਗਈ, ਪਿਓ ਵੀ ਵਿਛੜ ਗਿਆ। ਕੋਈ ਸ਼ਾਇਦ। ਉਹਦਾ ਕਿਹਾ ਬਾਬਾ ਜੇ ਚੌਰੀ ਆ ਗਿਆ ਕਿਤੇ ਤੇ ਮੈਂ ਉਹਨੂੰ ਕੀ ਦਿਆਂਗਾ, ਅੱਛਾ, ਮੈਂ ਨਹੀਂ ਦੇਣੇ, ਉਹ ਆ ਕੇ ਮੁੰਡੇ ਮੇਰੇ ਕੋਲ ਲਏਗਾ। ਹੂੰ, ਆਖਣ ਲੱਗਾ ਇਹਨੂੰ ਮੁੰਡੇ ਨੂੰ ਪੁੱਛ ਲਓ। ਵੱਡੇ ਨੂੰ ਭਾਈ ਨੂੰ ਪੁੱਛਿਆ, ਉਹ ਆਖਣ ਲੱਗਾ ਆਹੋ ਮੇਰਾ ਬਾਬਾ ਲੱਗਦਾ, ਅੱਬੇ ਦਾ ਮਾਮਾ ਹੈ, ਤੇ ਮੇਰਾ ਚਾਚਾ ਇਹਦੇ ਕੋਲ ਹੈ, ਤੇ ਉੱਥੇ ਵਿਆਹ ਮੇਰਾ। ਫਿਰ ਉਹਨੇ ਪੂਰੀ ਦਿੱਤਾ ਲੈ ਕੇ ਫਿਰ ਇਜਾਜ਼ਤ ਦਿੱਤੀ। ਫਿਰ ਉਹ ਮੰਜ਼ਿਲੋਂ ਮੰਜ਼ਿਲ ਪੈਦਲ ਹੀ ਸਾਨੂੰ ਕੋਈ 10-12 ਦਿਨਾਂ 'ਚ ਮੁਲਤਾਨ ਲੈ ਗਿਆ। ਕਦੀ ਥੱਕ ਜਾਣਾ ਡੰਗਰਾਂ ਦੇ ਬਹਾ ਲੈਣਾ, ਫਿਰ ਆਖਣਾ ਡੰਗਰਾਂ 'ਚ ਥੱਕ ਗਏ ਤੇ ਪੈਦਲ ਲਾ ਦਿਓ ਸਾਨੂੰ। ਇਸ ਤਰ੍ਹਾਂ ਹੀ ਮੁਲਤਾਨ ਫਿਰ ਆਪਣੇ। ਅੱਛਾ, ਲਾਲਾ ਹਨੀਫ ਨੂੰ ਫਿਰ ਵੱਡੇ ਭਾਈ ਨੂੰ ਘੱਲਦੇ ਨੇ ਇੰਨੂ ਬਾਜਵੇ। ਉਹ ਜੇ ਇੰਨੂ ਬਾਜਵੇ ਗਿਆ ਤੇ ਉਹਨਾਂ ਆਖਿਆ ਉਹਨੂੰ ਤਾਂ 5-4 ਦਿਨ ਹੋ ਗਏ ਨੇ ਆਈ ਨਹੀਂ, ਆਇਆ ਹੀ ਨਹੀਂ। ਅੱਛਾ, ਵੀ ਆ ਜਾਏਗਾ ਹੁਣ, ਉਮੀਦ ਆ ਜਾਏਗਾ। ਇਹ ਉੱਥੇ 2 ਦਿਨ ਰਿਹਾ ਤੇ ਅੱਬਾ ਵੀ ਆ ਗਿਆ। ਅੱਛਾ, ਅੱਬੇ ਨੂੰ ਚਿੱਠੀ ਪੜ੍ਹਾਈ, ਹਾਂ, ਉਸ ਪੜ੍ਹੀ, ਉਸ ਆਖਿਆ ਚਲੋ ਪਹਿਲਾਂ ਇਹ ਕੰਮ ਕਰ ਲਈਏ। ਅੱਛਾ, ਉਹ ਦਰਿਆ ਦੇ ਨਾਲ ਜਾਏ ਕੋਈ ਨਾ, ਦਰਿਆ ਦੀ ਪੂਰੀ ਵਾਕਫੀਤ ਨਹੀਂ। ਉਹ ਜੱਬੋਕ ਝੁੱਗੀਆਂ ਦਾ ਹੀ ਇੱਕ ਅੱਬੇ ਦਾ ਪਹਿਲਾਂ ਦਾ ਯਾਰ ਅਬਦੁਲਵਾਦ ਗੁਜਰ, ਅੱਛਾ, ਉਹਨੂੰ ਜਾ ਕੇ ਮਿਲਿਆ। ਅੱਛਾ, ਉਸ ਆਖਿਆ ਚੌੜੀ ਤੇਰੇ ਵਾਸਤੇ ਜਾਣ ਦੇਣ ਨੂੰ ਵੀ ਤਿਆਰ, ਅੱਛਾ। ਚੱਲ। ਬਾਰਡਰ ਤੇ ਗਏ। ਇਹ 47 ਦੀ ਵੰਡ ਤੋਂ ਕਿੰਨੀ ਕੁ ਦੇਰ ਬਾਅਦ ਦਾ ਇਹ ਵਾਕਿਆ ਹੈ? ਕੋਈ 2-3-4 ਮਹੀਨੇ ਬਾਅਦ। 3-4 ਮਹੀਨੇ ਬਾਅਦ? 3-4 ਮਹੀਨੇ। ਅੱਛਾ, 4 ਮਹੀਨੇ ਬਾਅਦ ਉੱਥੇ ਗਏ ਤੇ ਜਿਹੜਾ ਉਹਨੇ ਟਿਕਾਣਾ ਦੱਸਿਆ ਸੀ ਉੱਥੇ ਬੰਦਾ ਬੈਠਾ। ਅੱਛਾ,
ਇਹਨਾਂ ਫਿਰ ਉੱਥੋਂ ਲੈ ਗਏ ਤੇ ਛੋਟੀ ਵੱਡੀ ਸਾਰੀ ਉਹ ਸਰਕੜਿਆਂ ਦੇ ਬੂਟਿਆਂ 'ਚੋਂ ਫਿਰ ਉੱਚੀ ਕੀਤੀ। ਉਹਨੇ ਵੇਖ ਲਿਆ ਤੇ ਉਹਨੇ ਫਿਰ ਇਸ਼ਾਰਾ ਕੀਤਾ ਵੀ ਗਾਂਹ ਰੇਂਜਰ ਪੁਲਿਸ ਅੱਗੇ ਪਿੱਛੇ। ਇਹ ਫਿਰ ਗਾਂਹ ਗਏ, ਉਹਨੇ ਗੱਲ ਦੱਸੀ, ਪੁੱਛਿਆ ਤੂੰ ਕੌਣ ਹੈ? ਚੌਧਰੀ ਫਤਿਹ ਮੁਹੰਮਦ ਗਿਆ। ਅਖੇ ਉਹ ਤੇ ਗਏ ਨੇ ਦਿੱਲੀ ਵਿਆਹ, ਉਹਨਾਂ ਆਉਣਾ ਜੁਮੇਰਾਤ, ਤੇ ਹੁਣ ਜੁਮੇਰਾਤ ਨਾ ਆਵੀਂ, ਜੁਮੇ ਜਾਂ ਹਫ਼ਤੇ ਆ। ਅਗੇ ਪੱਕਾ ਅਗੇ ਚੱਲ ਤੂੰ ਹਫ਼ਤੇ ਆ ਜੁਮੇ ਹੀ ਆ ਜੀ। ਇਹ ਆ ਗਏ। ਉਹ ਜਿਸ ਵੇ ਆ ਗਏ ਇਹ ਜੁਮਾ ਆਇਆ, ਇਹ ਫੇਰ ਗਏ। ਫਿਰ ਇਹਨਾਂ ਨੇ ਜਾ ਕੇ ਤੇ ਉਹ ਛੋਟੀ ਦੇ ਉੱਤੇ ਪਾ ਕੇ ਕੱਪੜਾ ਤਾਂ ਹਿਲਾਇਆ, ਉਹ ਫੇਰ ਆ ਗਿਆ। ਉਸ ਆਖਿਆ ਜੀ ਆ ਗਏ। ਅੱਛਾ, ਮੈਂ ਜਾ ਕੇ ਪਿੰਡ ਪਤਾ ਦੇਣਾ, ਪਿੰਡ ਜਾ ਕੇ ਪਤਾ ਦਿੱਤਾ ਵੀ ਚੌਧਰੀ ਆ ਗਿਆ। ਅੱਛਾ ਜੀ, ਦਰਿਆਓਂ ਪਾਰ ਖਲੋਤੇ ਆ। ਅੱਛਾ ਜੀ। ਉਹਨੇ ਆਖਿਆ ਠੀਕ ਹੈ। ਉਹ ਨਾਲ ਉਹਨਾਂ ਦੇ ਘਰ ਪੜਦਾ ਸੀ, ਉਹ ਬੁਰਕੇ ਸ਼ੁਰਕੇ ਪਾ ਕੇ ਜੋ ਘਰ ਦੇ ਜੀ ਹਨ ਸਾਰੇ ਹੀ ਆ ਗਏ ਦਰਿਆ ਤੇ। ਦਰਿਆ ਤੇ। ਅੱਛਾ, ਜਿਸ ਵੇ ਫੌਜੀਆਂ ਹਿੰਦੁਸਤਾਨ ਦੀਆਂ ਵੇਖਿਆ ਨਾ ਇੰਡੀਆ ਦੀਆਂ, ਤੇ ਉਹਨਾਂ ਕੋਸ਼ਿਸ਼ ਕੀਤੀ ਨੇੜੇ ਜਾਣ ਦੀ। ਅੱਛਾ, ਜੈਲਦਾਰ ਨੇ ਆਖਿਆ ਖਬਰਦਾਰ ਸਾਡਾ ਪੜਦਾ, ਅੱਛਾ, ਦੂਰ ਦੂਰ ਹੋ ਜਾਓ, ਨੇੜੇ ਸਾਡੇ ਕੋਈ ਨਾ ਆਵੇ। ਅੱਛਾ। ਆਖਣਗੇ ਤੂੰ ਕੌਣ ਹੈ ਧਮਕੀਆਂ ਲਾਉਣਾ। ਹੂੰ। ਉਹ ਜਿਹੜੇ ਪੁੱਤਰਾਂ ਦਾ ਨਾਂ ਲਿਆ ਨਾ, ਉਹ ਸਾਰੇ ਪਿਛਾਂ ਪਿਛਾਂ ਹੋ ਗਏ। ਅੱਛਾ। ਉਸ ਆਖਿਆ ਪਤਾ ਜੇ ਮੇਰਾ ਮੈਂ ਕੌਣ। ਹੂੰ। ਫੌਜੀ ਸਾਰੇ ਪਿਛਾਂ ਪਿਛਾਂ ਹੋ ਗਏ। ਉਹਨੇ ਆ ਗਿਆ ਬੱਚੀ ਹੈ, ਮੈਂ ਨਗਾਣ ਆਇਆ। ਅੱਛਾ। ਦਰਿਆ ਤੇ ਆ ਗਏ ਤੇ ਅੱਬੇ ਨੂੰ ਆਖਣ ਲੱਗਾ ਵੀ ਇਹ ਕੰਮ ਕਰ, ਹੁਣ ਬੇੜੀ ਤੇ ਇੱਥੇ ਕੋਈ ਨਹੀਂ। ਅੱਛਾ। ਕਿਸੇ ਬੰਦੇ ਨੂੰ ਆਖ ਤੈਨੂੰ ਕਿਸੇ ਸ਼ਤੀਰੀ ਤੇ ਬਹਾ ਕੇ ਤੇ ਅਗਾਂਹ ਨਗਾਵੇ, ਅੱਛਾ। ਸਾਡੇ ਕੋਲ ਆ। ਹੂੰ। ਉੱਥੋਂ ਕੋਈ ਮਿਲਾ ਲਿਆ, ਸ਼ਤੀਰੀ ਤੇ ਬਹਾ ਕੇ ਉਹਨੇ ਪਾ ਰਹੇ, ਮੈਨੂੰ ਕੋਈ ਨਾ ਆਖਣਗੇ। ਉਹਨੇ ਅੱਬੇ ਆਖਿਆ ਕੋਈ ਨਹੀਂ ਆਂਦੇ। ਅੱਛਾ। ਚੱਲ ਤੁਰ ਗਏ। ਜੱਫੀਆਂ ਜੁੱਫੀਆਂ ਪਾਈਆਂ, ਮਿਲੇ ਗਏ, ਰੋਏ। ਉਹ ਕੀ ਗੱਲ। ਓਏ ਹੋਏ। ਉਹ ਵਾਲਦ ਦੇ ਉਸ ਟਾਈਮ ਕੀ ਕਫੀਅਤ ਸੀ ਜਿਸ ਟਾਈਮ ਉਹਨਾਂ ਆਪਣੀ ਧੀ ਨੂੰ ਵੇਖਿਆ ਤੇ ਨਾਲ ਸੀਨੇ ਦੇ ਨਾਲ ਲਾਇਆ? ਵਾਲ ਦੀ ਕਬੀਅਤ ਜਦੋਂ ਦਰਿਆ ਰਾਤ ਨੂੰ ਵੇਖੀਏ ਵਿਛੜੀ, ਤੇ ਫਿਰ ਉਹ ਫਿਰ ਮਿਲ ਗਿਲ ਕੇ ਪਿਆਰ ਸ਼ਿਆਰ ਰੱਬੇ ਸਾਰੀਆਂ ਨੂੰ ਦਿੱਤਾ। ਅਕਰ ਚੌੜੀ ਉਹਨੇ ਆਪਣਾ ਰੋਣਾ ਰੋਇਆ ਤੇ ਮੈਂ ਇਹਨੂੰ ਪੁੱਛਦਾ ਰਿਹਾ, ਹਾਂ, ਇਹਨੂੰ ਤੇਰਾ ਨਾਂ ਨਹੀਂ ਯਾਦ, ਨਾ ਹਾਂਜੀ। ਪਿੰਡ ਦਾ ਨਾਂ ਯਾਦ। ਉਹਦੇ ਅਚਾਨਕ ਅਸੀਂ ਪਿਓ ਪੁੱਤਰ ਬੈਠੇ ਗੱਲਾਂ ਕਰਦੇ ਹਾਂ। ਲਖਮਣ ਸਿੰਘ ਫਿਰ ਇਹਨੇ ਦੱਸਿਆ ਅੱਛਾ। ਵੀ ਲਖਮਣ ਸਿੰਘ ਮੇਰਾ ਚਾਚਾ, ਸਾਡਾ ਪਿੰਡ ਵੀ ਉਹੀ ਜਿਹਦਾ ਨਾਂ ਲੈਂਦੇ ਹੋ। ਫਿਰ ਉਹਨੂੰ ਮੰਗਾ ਕੇ ਤੇ ਸਾਰਾ ਕਿੱਸਾ, ਇਹ ਲਖਮਣ ਸਿੰਘ ਨੇ ਤੈਨੂੰ ਚਿੱਠੀ ਲਿਖੀ। ਅੱਛਾ। ਮੈਨੂੰ ਕੀ ਪਤਾ ਸੀ ਡਰੈਸ ਦਾ। ਅੱਛਾ। ਉਹ ਜਿਹੜਾ ਸਰਦਾਰ ਸੀ ਜਿਹਨੇ ਧੀ ਬਣਾ ਕੇ ਤੁਹਾਡੀ ਭੈਣ ਨੂੰ ਹਾਂ। ਆਪਣੇ ਘਰ ਰੱਖਿਆ, ਉਹ ਆਪਣੀ ਬੀਵੀ ਬੱਚੇ ਸਾਰੀ ਫੈਮਿਲੀ ਨੂੰ ਲੈ ਕੇ ਦਰਿਆ ਤੇ ਆ ਗਿਆ। ਸਾਰੀਆਂ ਨੂੰ ਦਰਿਆ ਤੇ ਲੈ ਗਿਆ ਸਾਰੇ। ਐਂ ਜੀ ਅਲਵਿਦਾ ਕਰਨ ਲੱਗਾ, ਜਿਸ ਤਰ੍ਹਾਂ ਧੀ ਵਿਆਹੀ ਜਾਂਦੀ ਹੈ ਤਾਂ ਉਹਨੂੰ ਆਖਰੀ ਵਕਤ ਦੇ ਵਿੱਚ ਅਲਵਿਦਾ ਕੀਤਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ। ਤੇ ਫਿਰ ਐਸਾ ਅਲਵਿਦਾ ਕੀਤਾ, ਮੁੜ ਕੇ ਜਿਹੜਾ ਨਾ ਉਹ ਚਿਹਰਾ ਵੇਖਣਾ ਨਾ ਉਸ ਬਾਪ ਨੂੰ, ਬਾਪ ਹੀ ਕਿਹਾ ਜਾ ਸਕਦਾ ਹੈ। ਮੋਸਨ ਧੀ ਬਣਾਈ ਬਾਪ ਬਣ ਗਿਆ ਨਾ ਜੀ। ਨਾ ਉਹ ਬਾਪ ਨੂੰ ਚਿਹਰਾ ਦੇਖਣਾ ਨਸੀਬ ਹੋਇਆ, ਨਾ ਧੀ ਨੂੰ ਚਿਹਰਾ ਦੇਖਣਾ ਨਸੀਬ ਹੋਇਆ। ਇੱਕ ਮੁਸਲਮਾਨ ਧੀ ਸਿੱਖ ਬਾਪ ਤੋਂ ਵਿਛੜ ਗਈ। ਬੜੀ ਦਰਦਨਾਕ ਕਹਾਣੀ ਹੈ, ਬੜੀ ਦਰਦਨਾਕ ਕਹਾਣੀ ਹੈ। ਮੇਰੇ ਗਿਲੇ ਇਹ ਉਹ ਸਭ ਚੌਧਰੀ ਸਾਹਿਬ, ਜਿਸ ਬੰਦੇ ਨੇ ਵੀ ਇਹ ਕਹਾਣੀ ਸੁਣੀ ਨਾ ਤੁਹਾਡੀ, ਉਹਦੀ ਲੱਤਾਂ ਕੰਬਣੀਆਂ, ਉਹਦਾ ਜਿਸਮ ਕੰਬਣਾ ਜ਼ਰੂਰ ਹੈ, ਬਾਰ-ਬਾਰ ਰੋਣਾ ਉਹਨੂੰ ਆਣਾ। ਉਹ ਫਿਰ ਉਹਨੇ ਕੋਈ ਤੇ ਦਿੱਤੇ ਪੈਸੇ, ਉਦੋਂ ਹਿੰਦ ਪਾਕਿਸਤਾਨ ਦੇ ਪੈਸੇ ਉਹ ਹੀ ਚੱਲਦੇ ਹਨ। ਅੱਛਾ। ਕੋਈ ਤੇ ਉਹਨੇ ਦਿੱਤੇ ਪੈਸੇ, ਹਾਂਜੀ। ਕੋਈ ਅੱਬੇ ਦੇ ਸੂਟ ਦੋ, ਹਾਂ। ਕੋਈ ਕੁੜੀ ਦੇ ਕੱਪੜੇ। ਓਏ ਹੋਏ। ਫਿਰ ਹਾਲ ਵਿਦਾ ਕੀਤਾ ਤੇ ਆਖਿਆ ਵੀ ਚੌੜੀ ਸਾਨੂੰ ਫੇਰ ਵੀ ਮਿਲੇ। ਚਲੋ ਠੀਕ ਹੈ, ਆ ਗਏ, ਅੱਲਾ ਖੈਰ ਕਰੇ। ਕੁੜੀ ਆ ਗਈ, ਰਹਿ ਗਈ ਮਾਂ। ਫੇਰ ਦਰਿਆ ਪਾਰ ਜਾਇਆ ਕਰੇ। ਬਾਅਦ ਦੇ ਵਿੱਚ ਭੈਣ ਆ ਗਈ ਤੇ ਫਿਰ ਪਿੱਛੇ ਰਹਿ ਗਿਆ ਤੁਹਾਡੀ ਵਾਲਦਾ ਤੇ ਭਾਈ ਤੇ ਕੁੜੀ ਇੱਕ ਭੈਣ ਰਹਿ ਗਈ। ਅੱਛਾ। ਤੇ ਇਸ ਭੈਣ ਦਾ ਨਾਮ ਕੀ ਸੀ ਜਿਹੜੀ ਅਕਬਾਲ। ਇਕਬਾਲ ਬੀਬੀ? ਤੇ ਜਿਹੜੀ ਦੂਸਰੀ ਰਹਿ ਗਈ ਉੱਥੇ
ਇਹ ਧੁੱਪ ਸੜੀ ਵੀ ਆਈ ਸੀ ਉਹ ਕਲਸੂਮ। ਉਹ ਕਲਸੂਮ ਰਹਿ ਗਈ ਉੱਥੇ। ਹਾਂ। ਅੱਛਾ, ਉਹ ਹੁਣ ਮਾਂ ਧੀ ਤੇ ਪੁੱਤਰ ਇਹ ਤਿੰਨੇ ਇਕੱਠੇ ਹੀ ਨੇ? ਹਾਂ, ਅੱਛਾ ਇੱਕੋ ਘਰ। ਅੱਛਾ ਜੀ। ਅੱਛਾ, ਜਿਸ ਵੇਲੇ ਦਰਿਆ ਬਾ ਲੱਗਾ ਨਾ ਲੰਘਣ, ਇੱਥੇ ਹੀ ਦੁਰਕੀ ਸ਼ਾਹ ਥਾਣੇਦਾਰ ਬਾਰਡਰ ਪੁਲਿਸ ਸੀ। ਅੱਛਾ ਜੀ। ਇਹ ਆਖਣ ਲੱਗਾ ਜੇ ਅੱਬੇ ਲੰਗੋਟਾ ਕੀਤਾ ਦਰਿਆ 'ਚ ਪਾਣੀ ਸੀ ਘੱਟ, ਸਿਆਲ ਦਾ ਮੌਸਮ। ਹੂੰ। ਉਹ ਕਿੱਧਰ ਚੱਲੇ ਆ? ਅੱਬੇ ਆਖਿਆ ਮੇਰੇ ਜੀ ਰਹਿ ਗਏ ਨੇ ਉੱਥੇ। ਉਹਨੇ ਗਾਲ ਕੱਢ ਕੇ ਆਖਿਆ ਕੰਜਾ ਗੋਲੀ ਖਾਣੀ ਆ ਉਹਨਾਂ ਦੀ। ਅੱਛਾ ਜੀ। ਅੱਬੇ ਆਖਿਆ ਤੂੰ ਮਾਰ ਦੇ ਗੋਲੀ, ਹੂੰ ਮੈਂ ਤੇ ਆਵਾਜ਼ਾਰ ਜਾਂ ਜੀ ਮੰਗਾ ਦੇ। ਹੂੰ। ਉਹ ਆਖਣ ਲੱਗਾ ਜਾ ਫਿਰ ਉਹਨਾਂ ਦੀ ਗੋਲੀ ਠੰਡੀ ਕਰ, ਮੈਂ ਕਾਹਨੂੰ ਕਰਾਂ, ਅੱਛਾ ਜੀ। ਮੈਂ ਗੋਲੀ ਐਵੇਂ ਜਾਇਆ ਕਰਾਂ। ਅੱਛਾ ਜੀ। ਲੰਘ ਗਿਆ। ਅੱਗੇ ਹੀ ਇੱਕ ਸਾਡੇ ਪਿੰਡ ਦੀ ਤੇਲੀਆਂ ਦੀ ਕੁੜੀ ਸਿਖਣੀਆਂ ਦੇ ਨਾਲ ਸਾਗ ਤੋੜਦੀ ਕਣਕ ਚੋਂ। ਤੇਲੀ ਮੁਸਲਮਾਨ? ਆਹੋ, ਉਹ ਇੱਧਰ ਆ ਗਏ ਹਨ। ਆ ਉਹ ਕੁੜੀ ਮੁਸਲਮਾਨ ਉੱਧਰ ਰਹਿ ਗਈ ਨਾ, ਕੁੜੀ ਉਹ ਸਿੱਖ ਲੈ ਗਏ ਸਨ? ਉਹ ਕਾਬਲੇ 'ਚ ਹੀ ਰਹਿ ਗਈ ਨਾ, ਅੱਛਾ ਜਿਹਦੇ ਦੂਜੇ ਜੀ। ਅੱਛਾ, ਜਿਸ ਤਰ੍ਹਾਂ ਦੂਸਰੇ ਰਹੇ ਇਸ ਤਰ੍ਹਾਂ ਹੀ ਉਹ ਰਹਿ ਗਈ ਕੁੜੀ। ਉਹਨੇ ਦੂਰੋਂ ਜਿਸ ਵੇ ਵੇਖਿਆ ਤੇ ਉਹ ਘੜੀ ਘੜੀ ਨਾ ਸਾਗ ਤੋੜਦੀ ਉਧਰ ਨਜ਼ਰ ਮਾਰੇ। ਉਹ ਕੁਤੇਲੀਆਂ ਦੀ ਕੁੜੀ ਤੁਹਾਡੇ ਵਾਲਦ ਵੱਲ ਵੇਖੇ? ਅੱਛਾ। ਉਹ ਸਿੱਖਣੀਆਂ ਆਖਣ ਨਹੀਂ ਕੀ ਘੜੀ ਘੜੀ ਉਹ ਜਿਹੜਾ ਭਾਈ ਤੁਰਿਆ ਆਂਦੀ ਅੱਲਾ ਝੂਠ ਨਾ ਕਰੇ, ਹਾਂ। ਇਹ ਸਾਡੇ ਪਿੰਡ ਦਾ ਜੱਟ ਏ, ਅੱਛਾ ਜੀ। ਫਤਿਹ ਮੁਹੰਮਦ ਚੌਧਰੀ। ਅੱਛਾ ਜੀ। ਮੈਨੂੰ ਚਾਲ ਉਹਦੀ ਤੇ ਲੰਮਾ ਉਹੋ ਜਿਹਾ ਯਾਦ ਅੱਛਾ। ਹੈ। ਉਹ ਅੱਛਾ ਜੀ। ਆਖਣ ਗਈਆਂ ਉਹ ਹਿੰਦੁਸਤਾਨ 'ਚ ਕਮਲੀਏ ਕਿੱਥੇ ਆਉਣ ਡਿਆ। ਅੱਛਾ। ਅੱਬਾ ਸਿੱਧਾ ਹੀ ਗਿਆ ਉਹਨਾਂ ਕੋਲ। ਅੱਛਾ, ਉਹਨਾਂ ਕੁੜੀਆਂ ਕੋਲ ਜਾ ਕੇ ਪਿਆਰ ਸ਼ਿਆਰ ਦਿੱਤਾ, ਪੁੱਛਿਆ ਵੀ ਤੇਰੀ ਚਾਚੀ ਦਾ ਕੋਈ ਪਤਾ ਹੋਵੇ? ਅੱਛਾ ਜੀ। ਆਂਦੀ ਨਹੀਂ ਮੈਨੂੰ ਕੋਈ ਪਤਾ। ਅੱਛਾ। ਚਾਚਾ ਕੋਸ਼ਿਸ਼ ਕਰੀ ਮੈਨੂੰ ਵੀ ਕਰਨ ਦੀ। ਅੱਛਾ। ਵਿਆਹ ਕਿਹਾ ਤੇ ਹੁਣ ਕਿੱਥੇ ਚੱਲੇ ਹੋ? ਸਿੱਖਣੀਆਂ ਵੀ ਆਖਿਆ ਵੀ ਕਿੱਥੇ ਚੱਲੇ ਹੋ? ਆਏ ਹੁਣ ਜਿੱਥੇ ਕਿਤੇ ਮੁਕੱਦਰ ਨੇ ਖਬਰੇ ਮਾਰਨਾ ਕਿ ਜੀਵਣਾ, ਆਏ ਪਿੰਡ ਨਾ ਜਾਇਓ। ਅੱਛਾ। ਕਿਉਂ? ਉੱਥੇ ਆਏ ਫੌਜ ਦੇ ਵੀ 10-12 ਬੰਦੇ ਨੇ ਤੇ ਪੁਲਿਸ ਆਈ ਹੈ ਤੁਹਾਡੇ ਪਿੰਡ 'ਚ? ਸਾਰੰਗੜੇ ਬੱਲੜਵਾਲ ਅੱਛਾ। ਦਰਿਆਓਂ ਪਾਰ ਅੱਛਾ ਜੀ। ਸਾਡੇ ਪਿੰਡ ਕਾਨੂੰ, ਅੱਛਾ। ਜਿੱਥੇ ਉਹ ਕਾਫਲੇ ਡੱਕੇ ਸਨ ਅੱਛਾ। ਮੁਸਲਮਾਨਾਂ ਦੇ। ਅੱਬਾ ਸਿੱਧਾ ਹੀ ਗਿਆ ਉੱਧਰ। ਅੱਛਾ ਜੀ। ਕਿਹੜੇ ਡੇਰੇ ਆ ਗਏ? ਫਲਾਣੇ ਡੇਰੇ ਤੇ ਬੈਠੇ ਨੇ। ਅੱਬਾ ਸਿੱਧਾ ਹੀ ਗਿਆ। ਅੱਬੇ ਜਾ ਕੇ ਸਲਾਮ ਲਈ। ਉਹਨੇ ਅੱਬੇ ਨੇ ਮੂੰਹ ਵਲੇਟਿਆ ਸੀ, ਆਖਣ ਲੱਗੇ ਓਏ ਮੂੰਹ ਤੋਂ ਕੱਪੜਾ ਲਾਇਆ। ਥਾਣੇਦਾਰ ਆਂਦਾ ਤੂੰ ਮੁਸਲਾ ਹੈ? ਅੱਛਾ ਜੀ। ਅੱਬੇ ਆਖਿਆ ਹਾਂ। ਤੈਨੂੰ ਇੱਧਰ ਮੌਤ ਲੈ ਆਈ? ਅੱਬੇ ਆਖਿਆ ਇਵੇਂ ਹੀ ਸਮਝੋ। ਆਖੇ ਇੱਧਰ ਹੋ ਜਾਓ, ਇੱਥੋਂ ਹੀ ਰਾਹ ਦਿਓ, ਜਾਓ ਉੱਥੇ ਜਾ ਖਲੋ। ਅੱਛਾ। ਵਸਤੀ ਰਾਮ ਨੂੰ ਸਿਪਾਹੀ ਨੂੰ ਆਂਦਾ ਪਾ ਗੋਲੀ। ਉਹ ਗੋਲੀ ਪਾ ਲੈਣ ਜਾ ਪਿਆ। ਰਾਹ ਛੱਡ ਦਿਓ ਬੰਦਿਆਂ ਰਾਹ ਛੱਡ ਦਿਓ। ਦੁਨੀਆ ਬੈਠੀ ਸੀ ਨਾ ਤਿੰਨਾਂ ਚੌਂ ਪਿੰਡਾਂ ਦੀ। ਡੰਗਰ ਵੱਛਾ ਤਕਸੀਮ ਹੋ ਰਿਹਾ ਸੀ। ਕੋਈ ਜਿੰਨਾ ਖਾਧੇ ਖੁੱਦੇ ਹਨ ਪਹਿਲਿਆਂ ਸਿੱਖਾਂ ਉਹਨਾਂ ਕੋ ਕਢਾ ਰਿਹਾ ਹੈ। ਜਿਹੜੇ ਖਲੋ ਗਿਆ ਵਸਤੀ ਰਾਮ ਪਾ ਲਈ ਗੋਲੀ। ਆਂਦਾ ਕੋ ਆਖਰੀ ਗੱਲ ਹੈ ਤੇ ਕਰ ਲੈ। ਅੱਬੇ ਆਖਿਆ ਸਰਦਾਰਾ ਤੂੰ ਪਛਾਣਿਆ ਹੀ ਨਹੀਂ, ਮਾਰ ਗੋਲੀ। ਉਹ ਆਂਦਾ ਮੈਂ ਪਛਾਣਨਾ ਸੀ, ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਅੱਬਾ ਆਖਣ ਲੱਗਾ ਮੈਨੂੰ ਪਤਾ ਤੇਰਾ ਸਾਰਾ ਹੀ, ਸਾਡੇ ਪਿੰਡ ਨਹੀਂ ਰਹਿ ਗਿਆ, ਅਜੇ ਨਾਲੇ ਨਹੀਂ ਰਹਿ ਗਿਆ। ਆਂਦਾ ਉਰੇ ਆ ਜਾ, ਲੈ ਉਹ ਕੁਰਸੀ ਦੇਤੀ, ਬਹਿ ਜਾ। ਦੱਸ। ਆਖਣ ਲੱਗਾ ਜਦੋਂ ਜਾਂਦਾ ਹੁੰਦਾ ਧਾੜੀ ਵਾਲੀ ਤੇਰੀਆਂ ਘੋੜੀਆਂ ਕਿਹੜੇ ਖੂਹ ਤੇ ਵੱਜਦੀਆਂ? ਆਏ ਗਿੱਲਾਂ ਵਾਲੇ ਖੂਹ ਤੇ। ਆਖੇ ਮੇਰੇ ਖੂਹ ਤੇ ਵੱਜਦੀਆਂ, ਮੇਰੇ ਚੂੜੇ ਪੱਠੇ ਪਾਉਂਦੇ ਹਨ। ਉਹ ਹੈਰਾਨ ਹੋ ਗਿਆ। ਆਂਦਾ ਓਏ ਵਸਤੀ ਰਾਮਾ ਕੁੜੀ ਆਵੇ ਦਿਆ, ਜੇ ਮੈਂ ਨਹੀਂ ਪਛਾਣਿਆ ਤੇ ਤੂੰ ਵੀ ਨਹੀਂ ਪਛਾਣਿਆ? ਆਂਦਾ ਸਰਦਾਰ ਜੀ ਮੈਂ ਵੀ ਨਹੀਂ ਪਛਾਣਿਆ। ਕੁੜੀ ਆਵੇ ਦਿਆ ਜਿਵੇਂ ਜੱਟ ਅਸਾਂ ਵੀ ਐਵੇਂ ਪਛਾਣਾ ਜੇ ਮਾਰ ਦਿੰਦੇ। ਇਹ ਤੇ ਗੱਲ ਹੀ ਕੋਈ ਹੋਰ ਨਹੀਂ ਗਈ। ਬਹਿ ਜਾ ਚੌਰੀ, ਹੁਣ ਗੱਲ ਕਰਾਂਗੇ ਫੇਰ ਆ ਦੁਨੀਆ ਨੂੰ ਭੁਗਤਾ ਲੈਂਦੇ। ਲੱਗ ਪਏ ਆਪਸ ਵਿੱਚ ਦੁਨੀਆ ਭੁਗਤਾਨ। ਆਏ ਹੁਣ ਤੂੰ ਸਾਡੇ ਕੋਲ ਹੀ ਹੈ, ਰਾਤ ਨੂੰ ਇੱਧਰੋਂ ਫਾਰਗ ਹੋ ਕੇ ਕਰਾਂਗੇ ਗੱਲ, ਕਿਵੇਂ ਆਇਆ ਤੇ ਕੀ ਗੱਲ ਹੈ। ਇੱਥੇ ਸਨ ਨਾਰੋਵਾਲ ਅੱਬੇ ਦੇ ਸਹੁਰੇ, ਪਿੰਡ ਦੇ ਪਰਾਂ। ਕਿਹੜਾ? ਦੋਦੇ। ਹਾਂ, ਦੋਦੀ ਹਨ ਸਹੁਰੇ ਅੱਬੇ ਦੇ। ਅੱਬਾ ਇੱਥੋਂ ਹੀ ਜਾਂਦਾ ਆਉਂਦਾ ਰਹਿੰਦਾ ਸੀ ਤੇ ਸਿੱਖ ਸਾਰੇ ਹੀ ਵਾਕਫ ਸਨ ਰਾਤ। ਕੋਈ ਤੇ ਫਿਰ ਅੱਬੇ ਨੂੰ ਸੈਨਤ ਮਾਰੇ ਨਾ ਇੱਧਰ। ਥਾਣੇਦਾਰ ਦਾ ਪੈ ਗਿਆ ਧਿਆਨ। ਆਂਦਾ ਕੁੜੀ ਆਵੇ ਉਹ ਸਿੱਖੋ, ਜੇ ਮੈਂ ਮਾਰ ਛੱਡਦਾ ਤੇ ਫੇਰ। ਇਹ ਥਾਣੇਦਾਰ ਕੌਣ ਸੀ? ਉਹ ਵੀ ਸਿੱਖ ਸੀ? ਉਹ ਵੀ ਸਿੱਖ ਸੀ। ਅੱਛਾ। ਆਂਦਾ ਓਏ ਫੇਰ ਤੁਹਾਡਾ ਤੇ ਕੋਈ ਨਹੀਂ ਜਾਣਾ। ਹੁਣ ਪਛਾਣਦੇ ਹੋ ਇਹਨੂੰ? ਪਹਿਲਾਂ ਨਹੀਂ ਪਛਾਣਿਆ? ਪਹਿਲਾਂ ਕਿਉਂ ਨਹੀਂ ਤੂੰ ਆ ਕੇ ਵੀ ਸਾਡੀ ਪਛਾਣ? ਆਖੇ ਜੀ ਡਰਦੇ ਨਹੀਂ। ਅੱਬੇ ਨੂੰ ਆਖਣ ਲੱਗਾ ਜਿਹੜਾ ਸੱਦਦਾ ਹੀ ਨਾ
ਜਾਂ ਸਾਰਿਆਂ ਦੀ ਸੁਣ, ਅੱਛਾ ਸੁਣ ਇਹਨਾਂ ਦੀ ਗੱਲ ਤੇ ਆਪਣਾ ਜਿਹੜੇ ਮਕਸਦ ਵਾਸਤੇ ਆਏ ਉਹ ਵੀ ਜੇ ਪੂਰਾ ਹੁੰਦਾ ਤੇ ਘਰੀ ਆ ਮੈਂ ਅਗੇ ਠੀਕ ਹੀ ਲੱਗ ਪਿਆ ਸਿੱਖਾਂ ਦੀਆਂ ਕੋਈ ਉਧਰ ਢਾਣੀ ਆਵਾਜ਼ ਮਾਰ ਲੈ, ਕੋਈ ਉਧਰ ਮਾਰ ਲੈ, ਕੋਈ ਉਧਰ ਤੇ ਪੁੱਛੇ ਹੀ ਵੀ ਮੇਰੇ ਜੀਆਂ ਦਾ ਕੋਈ ਪਤਾ ਜੀ। ਇੱਕ ਸਿੱਖ ਸੀ ਉਹ ਵੀ ਉੱਥੋਂ ਦਾ ਤੇ ਅੱਛਾ ਜੀ। ਉਹਨੇ ਉਹਨੂੰ ਸੱਦਿਆ, ਥਾਣੇਦਾਰ ਨੇ ਉਹ ਸਿੱਖ ਸਰਦਾਰ ਨੂੰ ਸਿੱਖ ਨੂੰ ਸੱਦਿਆ, ਹਾਂਜੀ ਜਿਹਨੇ ਦੱਸਿਆ ਹੀ ਅੱਬੇ ਨੂੰ ਵੀ ਜੀ ਐ ਘਰ ਨੇ। ਅੱਛਾ ਜੀ। ਉਹਨੂੰ ਆਖਣ ਲੱਗਾ ਜਿਹੜੀ ਚੌੜੀ ਨਾਲ ਗੱਲ ਕੀਤੀ ਇਹ ਪੱਕੀ ਏ? ਅੱਛਾ ਜੀ। ਅਗੇ ਜੀ ਪੱਕੀ ਏ, ਮੈਂ ਵੇਖ ਕੇ ਆਇਆ। ਦੁਕਾਨਦਾਰ ਨੇ ਆਖਿਆ ਇੱਕ ਗੱਲ ਸੁਣ ਲੈ ਮੇਰੀ, ਜੇ ਜੀ ਨਾ ਨਾ ਅੱਜ ਹੋਏ ਘਰ ਤੇ ਤੇਰੀ ਜਨਾਨੀ ਨੂੰ ਸਵੇਰੇ ਘੱਲ ਦੇਣਾ ਚੌੜੀ ਦੇ ਨਾਲ ਮੈਂ। ਅੱਛਾ। ਇਹ ਪਾਕਿਸਤਾਨ 'ਚ ਰਹੇਗਾ, ਜਦੋਂ ਇਹਦੇ ਜੀ ਲੱਭ ਕੇ ਘੱਲੇਗਾ ਉਦੋਂ ਤੇਰੀ ਜਨਾਨੀ ਆਵੇਗੀ। ਅੱਛਾ ਜੀ। ਵੇਖ ਲੈ, ਸੋਚ ਲੈ। ਉਹ ਆਖਣ ਲੱਗਾ ਜੀ ਮੈਨੂੰ ਮਨਜ਼ੂਰ ਹੈ। ਵਾਹ, ਠੀਕ ਹੈ, ਘੱਲ ਦਿਓ। ਜੇ ਨਾ ਹੋਣ ਤੇ ਅੱਬੇ ਨੂੰ ਆਖਣ ਲੱਗਾ ਚੁੱਪ ਕਰਕੇ ਹੁਣ ਬਹਿ ਜਾਓ, ਰਾਤ ਪੈ ਲੈਣ ਦਿਓ। ਅੱਛਾ ਜੀ। ਜੇ ਰਾਤ ਦੇ ਕੋਈ 9-10 ਵਜੇ ਹਾਂਜੀ ਬਸਤੀ ਰਾਮ ਨੂੰ ਕੋਈ ਪਿੰਡਾਂ ਦੇ ਵਿੱਚ ਕੰਮ ਸੀ, ਹਾਂਜੀ ਮੁਲਜ਼ਮ ਸੱਦਣੇ ਹਨ, ਇਤਲਾਹਾਂ ਦੇਣੀਆਂ ਹਨ। ਅੱਛਾ ਜੀ। ਬਸਤੀ ਰਾਮ ਨੂੰ ਆਖਣ ਲੱਗਾ ਵੀ ਹਾਂ ਉਹ ਤੂੰ ਇਹ ਜੀਆਂ ਨੂੰ ਲੈਣ ਤੂੰ ਜਾਣਾ ਕਿ ਮੈਂ ਜਾਣਾ? ਅੱਛਾ ਜੀ। ਤੇ ਸਿਪਾਹੀ 5-4 ਲੈ, ਜੇ ਫੌਜ ਦਾ ਕੋਈ ਚਾਹੀਦਾ ਜੋ ਉਹ ਦੇ ਦੇਣਾ, ਜੇ ਆਪਣੇ ਖਾਣੇ 'ਚ ਆਪਣੇ ਲੈ, ਜੇ ਆਇਆ ਆਪਣੇ ਠੀਕ ਹੈ, ਲੈ ਆ ਜਿੰਨੇ ਖਾਣੇ। ਫਲਾਣੇ ਪਿੰਡ ਵੀ ਜਾਣਾ, ਠੀਕ। ਤੁਰ ਗਏ। ਮੇਰੇ ਆਏ ਜਿਉਂਦਿਆਂ ਜੀ ਤੁਹਾਨੂੰ ਜਾਣ ਦਾ ਕੀ ਫਾਇਦਾ ਸਰਦਾਰ? ਉਹ ਆਖਣ ਲੱਗਾ ਠੀਕ ਹੈ ਜਾ ਜੀ, ਲੈ ਕੇ ਆਉਣੇ ਹੋਏ ਠੀਕ ਹੈ ਜੀ। ਉਹ ਆਪ ਤੇ ਉੱਥੇ ਗਿਆ ਨਾ, ਹੋਰ ਪਾਰਟੀ ਨੂੰ ਘੱਲ ਦਿੱਤਾ ਤੇ ਆਪ ਕਿਸੇ ਲਾਂਬੇ ਪਿੰਡ ਇਤਲਾ ਹੀ ਦੇਣ ਤੁਰ ਗਿਆ। ਆ ਗਏ ਅਗੇ ਹਾਂ ਬਈ ਵਸੀ ਰਾਮ ਕੀ ਕਰਕੇ ਆਏ? ਥਾਣੇਦਾਰ ਨੇ ਪੁੱਛਿਆ। ਆਂਦਾ ਜੀ ਉਹ ਆਂਦੇ ਕਿ ਦਿੱਲੀ ਵਿਆਹ ਗਏ, ਇੱਥੇ ਕੋਈ। ਝੂਠ ਬੋਲਿਆ? ਥਾਣੇਦਾਰ ਕਹਿੰਦਾ ਆਪ ਗਿਆ ਜਾਂ ਕਿਸੇ ਹੋਰ ਨੂੰ ਘੱਲਿਆ ਹੈ? ਅੱਛਾ ਸੱਚੀ ਗੱਲ ਕਰ। ਅੱਛਾ। ਆਖਣ ਲੱਗਾ ਜੀ ਮੈਂ ਆਪ ਨਹੀਂ ਗਿਆ, ਫਲਾਣੇ ਨੂੰ ਘੱਲਿਆ। ਤੈਨੂੰ ਇਹ ਆਖਿਆ ਸੀ ਵੀ ਆਪ ਜਾਵੀਂ, ਤੂੰ ਨਹੀਂ ਗਿਆ, ਹੁਣ ਪਾਓ ਘੋੜੇ ਦੇ ਕਾਠੀ 'ਤੇ ਮੈਂ ਜਾਣਾ। ਅੰਦਰ ਸਰਦਾਰ ਜੀ ਮੈਨੂੰ ਮਾਫੀ ਦਿਓ, ਗਲਤੀ ਹੋ ਗਈ, ਹੁਣ ਮੈਂ ਹੀ ਜਾਣਾ। ਅੱਛਾ। ਗਿਆ, ਕੁੰਡਾ ਖੜਕਾਉਂਦੇ ਰਹੇ, ਬੂਹਾ ਨਹੀਂ ਖੋਲਿਆ। ਕੰਧਾਂ ਟੱਪੀਆਂ ਪੁਲਿਸ ਨੇ, ਕੰਧਾਂ ਟੱਪ ਕੇ ਅੰਦਰੋਂ ਬੂਹਾ ਖੋਲਿਆ। ਗਏ ਜੀ ਘਰੇ ਸਨ, ਚੱਲ ਬੀਬੀ। ਵਾਲਦਾ ਤੁਹਾਡੀ ਘਰ ਹੀ ਸੀ? ਘਰੇ। ਭੈਣ ਵੀ ਘਰ ਹੀ, ਭਰਾ ਵੀ ਘਰ ਹੀ। ਉਹ ਘਰ ਕਿਹਦਾ ਸੀ ਉਸ ਟਾਈਮ? ਉਹ ਸਿੱਖਾਂ ਦਾ ਹੀ ਪਤਾ ਨਹੀਂ ਉਹਦਾ। ਨਹੀਂ, ਉਹ ਕਿਸੇ ਸਿੱਖ ਦੇ ਘਰ ਰਹਿੰਦੇ ਸੀ? ਆਹੋ। ਤੁਹਾਡੀ ਵਾਲਦਾ ਹਾਂ। ਮਤਲਬ ਉਹ ਭਰਾ ਤੇ ਭੈਣ ਉਹ ਕਿਸੇ ਸਿੱਖ ਦੇ ਘਰ ਰਹਿੰਦੇ ਸਨ? ਅੱਛਾ। ਆਖਣ ਲੱਗੀ ਵੀ ਇਸ ਵੇ ਮੈਨੂੰ ਜੇ ਖਾਣ ਵਾਲਾ ਕੰਮ ਆਖੋ ਤੇ ਮੈਨੂੰ ਗੋਲੀ ਮਾਰ ਦਿਓ ਇੱਥੇ। ਰਾਤ ਸੀ ਨਾ? ਮੈਂ ਤੇ ਨਹੀਂ ਜਾਣਾ। ਹਾਂ, ਮਤਲਬ ਕਿ ਉਹ ਸਿੱਖ ਦੇ ਘਰ ਤੁਹਾਡੀ ਵਾਲਦਾ ਨੇ ਆਪ ਤਾਂ ਆਪਣੇ ਬੱਚੇ ਨੂੰ ਮਹਿਫੂਜ਼ ਸਮਝਿਆ? ਮਹਿਫੂਜ਼ ਸਮਝਿਆ। ਵਾਹ। ਮੈਂ ਇਸ ਵੇ ਨਹੀਂ ਦੇਣੇ ਹੋਵੇ ਤੇ ਮੈਂ ਜਾਂਦੀ। ਹਾਂ। ਤੇ ਇਸ ਵੇ ਮੈਂ ਰਾਤ ਨਹੀਂ ਜਾਣਾ। ਅੱਛਾ। ਗੱਲ ਤੇ ਹੀ ਰਾਤ ਦੀ ਤੇ ਦਿਨ ਦੀ। ਹਾਂਜੀ ਹਾਂਜੀ। ਉਹਨਾਂ ਆਖਿਆ ਬੀਬੀ ਤੇਰੇ ਪਿਓ ਖਾਮਨ ਦਾ ਨਾਂ ਹੀ ਫਤਿਹ ਮੁਹੰਮਦ ਵਸਤੀ ਰਾਮ ਨੇ ਦੱਸਿਆ। ਹਾਂਜੀ। ਉਹਨੇ ਆਖਿਆ ਪਹਾੜ ਪਾਸੇ ਤੁਹਾਡਾ ਖੂਹ ਹੀ ਗਿੱਲਾ, ਹਾਂ, ਨਵਾਂ ਗਿੱਲਾ। ਹਾਂ ਹਾਂ। ਅਸੀਂ ਜਦੋਂ ਜਾਂਦੇ ਰਹੇ ਹਾਂ ਅਸੀਂ ਨਾਲ, ਤੁਹਾਡੇ ਖੂਹ ਤੇ ਸਾਡੀਆਂ ਘੋੜੀਆਂ ਵੱਜਦੀਆਂ, ਤੇਰਾ ਖਾਮਨ ਚੌਧਰੀ ਫਤਿਹ ਮੁਹੰਮਦ ਆਇਆ, ਅੱਛਾ। ਉਹਦੇ ਨਾਲ ਤੈਨੂੰ ਘੱਲਣਾ। ਉਹ ਸਾਰਾ ਅੱਗਾ ਪਿੱਛਾ ਦੱਸਿਆ। ਅੱਛਾ। ਫਿਰ ਮਾਂ ਰਾਜੀ ਹੋਈ ਵੀ ਆ ਨਿਆਣੇ ਅਸੀਂ ਚੁੱਕ ਲੈਂਦੇ ਹਾਂ। ਅੱਛਾ। ਮੁੰਡਾ ਤੇ ਕੋਈ ਵਾਹਵਾ ਹੈ ਤੇ ਕੁੜੀ ਛੋਟੀ, ਉਹਨੂੰ ਉਹ ਮੇਰੀ ਨਸਵਾਰ ਦੇ ਅੰਦਰੋਂ ਲਿਆ, ਚੁੱਕ ਲਿਆ, ਤੁਰ ਪਏ। ਜਿਸ ਵੇ ਆਉਂਦੇ ਹੁੰਦੇ ਅਜੇ ਬਾਹਰ ਹੀ ਬਸਤੀ ਰਾਮ ਤੇ ਉਸ ਆਖਿਆ ਇਹ ਤੁਹਾਡੀ ਨਸਵਾਰ ਵੀਡੀਓ ਦੇ ਸ਼ੁਰੂ ਚ ਪਾਉਣੀ ਹੈ। ਸ਼ੁਰੂ ਚ ਪਾਣੀ ਵੀਡੀਓ ਜਿਸ ਟਾਈਮ ਸਟਾਰਟ ਹੁੰਦੀ ਹੈ ਨਾ, ਤੁਸੀਂ ਕਹਿਣਾ ਕਿ ਮੇਰੀ ਨਸਵਾਰ ਅੰਦਰੋਂ ਫੜ ਲਿਆ, ਇਹ ਵੀ ਵਿੱਚ ਆ ਗਈ, ਇਹ ਵੀ ਵਿੱਚ ਹੀ ਆਉਣੀ ਹੈ। ਅੱਛਾ। ਇਹ ਜੰਮੂ ਆਏ ਨੇ ਜਿਹੜੇ ਨਾ ਆਦਤਾਂ ਪਾ ਜਿਹੜੀਆਂ ਨਾ ਸਾਨੂੰ। ਅੱਛਾ ਜੀ। ਇਹ ਬੀਬੀਆਂ ਆਉਂਦੀਆਂ ਲੈ ਚੌੜੀ ਆ, ਥੋੜੀ ਜਿਹੀ ਵੇਖੀ। ਅੱਛਾ। ਥੋੜੀ ਜਿਹੀ ਵੇਖੀ। ਇਹ ਬੀਬੀਆਂ ਵੀ ਨਸਵਾਰ ਖਾਂਦੀਆਂ ਨੇ? ਖਾਂਦੀਆਂ ਨੇ, ਥੋੜੀ ਥੋੜੀ ਕਰਕੇ ਫਿਰ ਲੱਗ ਗਈ। ਫਿਰ ਕਿਵੇਂ ਮੰਗਣੀ ਚ ਉਹਨਾਂ ਆਖਣਾ ਘਰ ਛੱਡ ਆਈਆਂ। ਅੱਛਾ। ਤੇ ਮੈਂ ਆਖਿਆ ਵੀ ਇਹ ਤੇ ਸ਼ਰਮਸਾਰੀ ਹੈ ਹੁਣ, ਬੀਬੀਆਂ ਕੋ ਨਸਵਾਰ ਮੰਗਣੀ ਮੰਗੇ ਜਾਂ ਬੰਦੇ ਕਿਸੇ ਕੋ ਮੰਗੇ। ਹਾਂ, ਇਹ ਘਾਟਾ ਪੈਂਦਾ। ਨਹੀਂ, ਬੰਦੇ ਕੋ ਮੰਗਣੀ ਹੋਰ ਗੱਲ ਹੈ, ਔਰਤ ਨੂੰ ਕਹਿਣਾ ਮੈਨੂੰ ਨਸਵਾਰ ਦੇ, ਓਏ ਔਰਤ ਫਿਰ ਉਹ ਬਹੁਤੀ ਸ਼ਰਮ ਵਾਲੀ ਗੱਲ। ਫਿਰ ਤੁਹਾਡੇ ਭੈਣ ਨੂੰ, ਤੁਹਾਡੇ ਭਰਾ ਨੂੰ ਤੇ ਤੁਹਾਡੀ ਵਾਲਦਾ ਨੂੰ ਹੈ ਜੀ ਲੈ ਰਾਤ ਨੂੰ ਉੱਥੋਂ ਘੋੜੀਆਂ ਤੇ ਬਿਠਾਇਆ। ਲੈ
ਹਿੰਦੂ ਸਿੱਖ ਪੁਲਿਸ ਇਕੱਠੀ ਪੁਲਿਸ ਇਕੱਠੀ ਸੀ, ਅੱਛਾ। ਉਹ ਲੈ ਆਏ ਤੁਹਾਡੇ ਵਾਲਦ ਦੇ ਕੋਲ? ਲੈ ਆਏ। ਅੱਛਾ ਜੀ। ਜਿਸ ਵੇ ਅਜੇ ਬਾਹਰ ਹੀ ਨਹੀਂ ਤੇ ਆਵਾਜ਼ ਮਾਰਦਾ ਬਸਤੀ ਰਾਮ ਚੌਰੀ ਜੀ ਮੈਂ ਲੈਣੇ ਮੁਬਾਰਕ ਹੋ ਗਈ। ਅੱਛਾ। ਥਾਣੇਦਾਰ ਕਹਿੰਦਾ ਓਏ ਏਡੀ ਦੂਰੋਂ ਲਾਇਆ ਤੇ ਦੂਰੋਂ ਚੌਰੀ ਨੂੰ ਹੁਣ ਮੁਬਾਰਕਾਂ ਦੇਣਾ ਕੰਜਰਾ, ਤੇ ਜੇ ਉਦੋਂ ਗੋਲੀ ਚਲਾ ਛੱਡ ਦਿੰਦੇ। ਹੁਣ ਛੱਡੋ ਸਰਦਾਰ ਜੀ, ਇਹ ਗੱਲ ਨੂੰ ਛੱਡੋ, ਕੀ ਪਤਾ ਹੁੰਦਾ ਵਕਤ ਦਾ। ਬੱਚਾ ਅੰਦਰ ਆ ਗਿਆ। ਅੱਛਾ। ਉਹ ਆਖਣ ਲੱਗਾ ਕਮਰਾ ਏ ਇੱਕ ਵਿਹਲਾ ਕਰ ਦਿਓ ਇਹਨਾਂ ਨੂੰ। ਅੱਛਾ ਜੀ। ਆਪਣੀ ਦੁੱਖ ਸੁੱਖ ਦੀ ਕੋਈ ਕਹਾਣੀ ਯਾਦ ਕਰਨ। ਕਮਰਾ ਇਹਨਾਂ ਨੂੰ ਵਿਹਲਾ ਕਰਦੇ ਰਹੇ ਆਪਸ ਵਿੱਚ। ਸੌਣਾ ਕਿੰਨੇ? ਹਾਂਜੀ। ਦੁੱਖ ਦੀਆਂ ਗੱਲਾਂ ਕਰਦੇ ਘੁਰਦੇ ਰਹੇ। ਦਿਨ ਚੜਿਆ, ਥਾਣੇਦਾਰ ਆਖਣ ਲੱਗਾ ਵੀ ਹੁਣ ਇੰਝ ਕੰਮ ਕਰੀਏ, ਮੈਂ ਛੁੱਟੀ ਲੈਣਾ 5-4 ਦਿਨਾਂ ਦੀ। ਅੱਛਾ ਜੀ। ਹੁਣ ਘਰ ਚੱਲੀਏ। ਅੱਛਾ ਜੀ। ਕੁਝ 4 ਦਿਨ ਮੇਰੇ ਮਹਿਮਾਨ ਰਹੋ। ਅੱਛਾ। ਓਏ ਅਸੀਂ ਵੀ ਤੇ ਤੇਰੇ ਕੋਲ ਮਹਿਮਾਨ ਰਹਿੰਦੇ ਜਾਂਦੇ ਹੀ ਰਹੇ ਆ ਨਾ ਧਾੜੀ, ਤੇ ਜੇ ਮੇਰੇ ਕੋਲ 4 ਦਿਨ ਰਹਿ ਜਾਓਗੇ ਤਾਂ ਕੀ ਹੋ ਜਾਏ। ਅੱਬਾ ਆਖਣ ਲੱਗਾ ਨਿੱਕੇ ਨਿੱਕੇ ਬੱਚੇ ਨੇ 3, ਜਦੋਂ ਦੇ ਦਰਿਆ ਲੰਘਾਏ ਨੇ ਮੈਂ ਨਹੀਂ ਉਹਨਾਂ ਦੇ ਮੱਥੇ ਲੱਗਾ। ਪਤਾ ਨਹੀਂ ਕਿੱਥੇ ਠੇਡੇ ਖਾਂਦੇ ਨੇ, ਕਿੱਥੇ ਤੱਕੇ। ਮੈਨੂੰ ਸਾਰਾ ਖਾਨਦਾਨ ਵਿਛੜ ਗਿਆ ਭਾਜੀ। ਮੈਨੂੰ ਤੋਰੋ, ਮੈਨੂੰ ਇਜਾਜ਼ਤ ਦਿਓ। ਜਿਸ ਵੇਲੇ ਅੱਬੇ ਨੇ ਬਹੁਤਾ ਖਹਿੜਾ ਕੀਤਾ, ਆਖਣ ਲੱਗਾ ਅੱਛਾ ਚਲੋ ਤੇਰੀ ਚੌਰੀ ਮਰਜ਼ੀ, ਵੀ ਸਾਨੂੰ ਕਦੋਂ ਮਿਲੇਗਾ? ਅੱਛਾ। ਅੱਬੇ ਆਖਿਆ ਮੈਂ ਉੱਥੇ ਦਰਿਆ ਤੇ ਕਿੱਥੇ ਮੁਲਾਕਾਤਾਂ ਹੁੰਦੀਆਂ ਪਤਨ? ਨਹੀਂ, ਉਹ ਲਾਹੌਰ ਨੂੰ ਜਾਈਏ ਜੇ ਵਾਗੇ ਮਿਲਾਂਗਾ। ਚਲੋ ਫਿਰ 3-4 ਵਾਰੀ ਬਾਅਦ ਜੀ ਮਿਲੇ ਵੀ ਨੇ ਲਛਮਣ ਸਿੰਘ ਵੀ ਤੇ ਉਹ ਵੀ। ਅੱਛਾ। ਵਾਗੇ ਆਉਂਦੇ ਜਾਂਦੇ ਨੇ। ਥਾਣੇਦਾਰ ਆਖਣ ਲੱਗਾ ਓਏ ਬੰਦਿਆਂ ਨੂੰ, ਆਖਣ ਲੱਗਾ ਚੰਗੇ ਚੰਗੇ ਮੁੰਡੇ 3-4 ਕੱਢੋ ਪਿੰਡੋਂ, ਜਵਾਨ ਦਰਿਆ ਲੰਘਾਓ। ਅੱਬੇ ਨੂੰ ਫੇਰ ਖਤਰਾ ਪੈ ਗਿਆ। ਅੱਛਾ। ਵੀ ਜਿਹੜੇ ਜਵਾਨ ਹੁੰਦਾ। ਅੱਬਾ ਆਂਦਾ ਜਵਾਨ ਨਹੀਂ ਚਾਹੀਦੇ, ਸਿਰਫ ਵਸਤੀ ਰਾਮ ਨੂੰ ਮੇਰੇ ਨਾਲ ਕਰ ਲਓ। ਅੱਛਾ। ਥਾਣੇਦਾਰ ਹੱਥ ਪਿਆ, ਆਂਦਾ ਵਾਹ ਜੱਟਾ, ਅਜੇ ਵੀ ਤੇਰੇ ਦਿਲ 'ਚ ਸ਼ੱਕ ਹੀ ਹੈ। ਜਵਾਨ ਪਤਾ ਕਿਸ ਵਾਸਤੇ? ਮੈਂ ਉਹਨਾਂ ਅੱਬੇ ਆਖਿਆ ਦੱਸ। ਅੱਗੇ ਦਰਿਆ ਹੜ੍ਹ ਆਇਆ। ਉਹਨੇ ਕਿਹਾ ਅੱਗੇ ਦਰਿਆ 'ਚ ਪਾਣੀ ਆਇਆ, ਹੜ੍ਹ ਆਇਆ ਤੇ ਮੈਂ ਕੀਤੀ ਕਤਰੀ ਦਰਿਆ 'ਚ ਰੋੜ ਦਿਆਂ। ਅੱਛਾ। ਮੈਂ ਇਸ ਵਾਸਤੇ ਆਨਾ ਕਿ ਲੋਕ ਨੇ ਦਰਿਆ ਦੇ ਪੇਚੀ ਜਵਾਨ ਮੁੰਡੇ ਹੋਣਗੇ ਤੇ ਤੈਨੂੰ ਨਗਾ ਹੋਣਗੇ। ਹਾਂਜੀ। ਚੌਧਰੀ ਸਾਹਿਬ ਤੁਸੀਂ ਲੈ ਜਾਓ ਨਾਲ ਬਸਤੀ ਰਾਮ ਤੇ ਬਸਤੀ ਰਾਮ ਨੂੰ ਵੀ ਲੈ ਲਓ। ਅੱਛਾ। ਚਲੋ ਬਸਤੀ ਰਾਮ ਨੂੰ ਲੈ ਲਿਆ। ਅੱਗੋਂ ਥਾਣੇਦਾਰਾਂ ਦਾ ਕਿ ਜਿਹੜੀ ਤੇਰੀ ਪੁਲਿਸ ਹੈ ਪਾਰ ਬਾਰਡਰ ਤੇ, ਉਹ ਕੋਈ ਚੋਰੀ ਇਹਨਾਂ ਨਾਲ ਜ਼ਿਆਦਤੀ ਨਾ ਕਰੇ। ਅੱਛਾ। ਅੱਬੇ ਆਖਿਆ ਨਹੀਂ ਕਰ। ਉਹ ਆਏ, ਉਹਨਾਂ ਨੇ ਇਹਨਾਂ ਨੂੰ ਸ਼ਤੀਰੀਆਂ ਦੇ ਬਾਗ ਪਾਰ ਕੀਤਾ। ਅੱਛਾ। ਪਾਰ ਜਦੋਂ ਕੀਤਾ ਤੇ ਉਹ ਦੁਮਕੀ ਸ਼ਾਹ ਸੀ ਉੱਥੇ। ਅੱਛਾ। ਉਹਨੇ ਮਾਰਿਆ ਫਿਰ ਪਿੰਡੇ ਤੇ ਹੱਥ। ਉਸ ਆਖਿਆ ਵਾਹ ਜਵਾਨ, ਇੰਨਾ ਦਿਲ ਤੇ ਇੰਨਾ ਹੌਸਲਾ, ਮੈਂ ਨਹੀਂ ਉੱਥੋਂ ਜਾਣ ਦੇਣਾ। ਉਹਨਾਂ ਨੇ ਕੋਈ ਤੇ ਸਿਰਕਟਾਂ, ਉਹਨਾਂ ਨੂੰ ਪੁੱਛਣ ਲੱਗੇ ਸਿਰਕਟ ਕੋਈ ਪੀਂਦਾ? ਆਖਿਆ ਆਹੋ। ਉਹ ਜਿਹੜੇ ਪੀਂਦੇ ਹਨ ਉਹਨਾਂ ਸਿਰਕਟਾਂ ਦੀ ਵੀ 1-2 ਡੱਬੀ ਪਾਕਿਸਤਾਨ ਵਾਲਿਆਂ ਦਿੱਤੀ ਉਹਨਾਂ ਨੂੰ, ਮੁੰਡਿਆਂ ਨੂੰ, ਉਹਨਾਂ ਨੂੰ ਵਿਜਿਆ ਕੀਤਾ। ਬਸਤੀ ਰਾਮ ਨੂੰ ਵਿਜਿਆ ਕੀਤਾ। ਉਹ ਆਖਣ ਲੱਗਾ ਮੈਂ ਨਹੀਂ ਹੁਣ ਇੱਥੋਂ ਜਾਣ ਦੇ। ਮਕਾਨ ਮੀਰੋਵਾਲ ਦੇ ਵਿੱਚ ਨੇ ਵਧੀਆ ਤੋਂ ਵਧੀਆ ਹਿੰਦੂਆਂ ਸਿੱਖਾਂ ਦੇ, ਜਿਹੜੇ ਮਕਾਨ ਹੀ ਚੌਰੀ ਆ ਨਾ ਮੈਂ ਬਣਨਾ, ਜ਼ਮੀਨ ਜਿਹੜੀ ਆ ਨਾ ਇੱਥੋਂ ਮੈਂ ਪਵਾਉਣਾ, ਮੈਂ ਨਹੀਂ ਜਾਣਦਾ। ਉਹ ਖਹਿੜੇ ਪਿਆਰੇ। ਅੱਬੇ ਆਖਿਆ ਮੇਰੇ ਜੀ ਮੁਲਤਾਨ ਤੱਕ ਮੇਰੀ ਰਿਸ਼ਤੇਦਾਰੀ ਹੈ, ਮੇਰੀ ਇੱਥੇ ਨੇੜੇ ਤੇੜੇ ਰਿਸ਼ਤੇਦਾਰੀ ਕੋਈ ਨਹੀਂ। ਮੇਰੇ ਮੁੰਡੇ ਖਬਰੇ ਕਿੱਥੇ ਮੁਲਤਾਨ, ਕਿਤੇ ਖੱਜਲ ਨੂੰ ਦੇਣਾ, ਮੈਂ ਨਹੀਂ ਜਾਣਾ। ਉਹਨੇ ਬੇਹੱਦ ਜ਼ੋਰ ਲਾਇਆ। ਅੱਬੇ ਅਨਕਾਰੀ ਕੀਤੀ ਵੀ ਮੈਂ ਨਹੀਂ। ਫਿਰ ਕੀ ਸੀ, ਉਹਨੇ ਆਖਿਆ ਚਲੋ ਫਿਰ ਤੁਹਾਡੀ ਆ ਗਏ। ਇਸ ਤੋਂ ਪਹਿਲਾਂ ਪਾਉਂਦਾ ਰਿਹਾ ਹਿੰਦੁਸਤਾਨ ਜੱਬਾ ਸਾਡਾ, ਜਦੋਂ ਸਾਡੇ ਨੂੰ ਦਰਿਆ ਤੋਂ ਵਿਛੜਿਆ। ਕਈ ਰਾਤਾਂ ਉੱਥੇ ਕਮਾਦਾਂ 'ਚ ਆਪਣੇ ਪਿੰਡ ਜਾ ਕੇ ਲੁਕਦਾ ਛਪਦਾ ਫਿਰਿਆ। ਇਹ ਜਿਹੜਾ ਲਛਮਣ ਸਿੰਘ ਇਹ ਕੰਜਰ ਪਿੰਡ ਨਹੀਂ, ਤੇ ਮੰਗਲ ਸਿੰਘ 'ਚ ਇੰਨੀ ਜ਼ਰੂਰਤ ਨਹੀਂ ਸੀ ਚਾਚੇ 'ਚ ਭਈ ਕੋਲ ਰੱਖ ਛੜੇ। ਜੇ ਕਿਸੇ ਸ਼ਰੀਕ ਨੂੰ ਪਤਾ ਲੱਗ ਗਿਆ ਤੇ ਮੇਰੇ 'ਤੇ ਸ਼ਿਕਾਇਤ ਨਾ ਕਰਦੇ ਵੀ ਇਹਨੇ ਮੁਸਲਮਾਨ ਕੋਲ ਰੱਖੇ। ਲਛਮਣ ਸਿੰਘ ਪਿੰਡ 'ਚ ਨਹੀਂ ਸੀ ਉਸ ਵਕਤ? ਉਹਨੇ ਜਦੋਂ ਵੀ ਇਹ ਜਾਂਦਾ ਸੀ ਨਾ 2-3 ਵਾਰੀ ਗਿਆ, ਲਛਮਣ ਸਿੰਘ ਨੇ ਇਹਨੂੰ ਮਿਲਿਆ। ਅੱਛਾ। ਹਾਂ ਸਹੀ। ਫਿਰ ਵਾਲਦਾ, ਭਾਈ, ਭੈਣ ਵੱਲ ਤੁਹਾਡੇ ਲੈ ਕੇ
ਪਾਕਿਸਤਾਨ ਆ ਗਏ। ਆਹ, ਉਹ ਜਿਹੜੀ ਤੇਲੀਆਂ ਦੀ ਕੁੜੀ ਸੀ ਇੱਕ ਉੱਥੇ ਰਹਿ ਗਈ, ਜਿਹੜੀ ਇਹਨਾਂ ਉੱਥੇ ਨੂੰ ਫਿਰ ਸਾਗ ਗਿਆ। ਤੋੜਦੀ, ਸਿਖਰੀਆਂ ਦੇ ਨਾਲ ਸਾਗ ਦੀ ਤੋੜਦੀ ਪਈ ਸੀ ਤੁਹਾਡੇ ਪਿੰਡ ਦੀ ਤੇਲੀਆਂ ਦੀ ਕੁੜੀ, ਉਹਦਾ ਕੀ ਬਣਿਆ ਫਿਰ 3 ਦਫਾ ਗਿਆ ਫੇਰ ਅੱਬਾ। ਉਸ ਤੋਂ ਬਾਅਦ? ਉਸ ਤੋਂ ਬਾਅਦ ਗਿਆ ਚੋਰੀ, ਅੱਛਾ ਜੀ। ਕਿਉਂਕਿ ਨਾ ਤੇ ਉਹ ਮਜਮਾ ਹੀ ਸੀ ਬੰਦਿਆਂ ਦਾ, ਹਾਂਜੀ। ਜਿਹੜੇ ਮਜਮੇ 'ਚ ਆਪਣੇ ਜੀਆਂ ਦਾ ਪਤਾ ਲੱਗਾ ਹੈ, ਹਾਂ 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 ਤੇ ਨਾ ਕੋਈ ਏਡਾ ਖਾਸ ਸੀ। ਉਹਨੂੰ ਪੁੱਛਿਆ, ਹਾਂ ਜਿਹਨੇ ਦੱਸਿਆ ਸੀ ਨਾ, ਜਿਹੜਾ ਇਹਦੇ ਸਹੁਰੇ ਵਿਆਹ ਸੀ ਅੱਬੇ ਨੇ, ਹਾਂ ਹਾਂ ਉਹਨੂੰ ਪੁੱਛਿਆ। ਉਹ ਤਾਂ ਕਿ ਮੈਨੂੰ ਨਹੀਂ ਪਤਾ, ਅੱਛਾ। ਮੈਨੂੰ ਨਹੀਂ ਪਤਾ ਉਹ ਕਿਹੜੇ ਘਰ ਦੇ ਕਿਹੜੇ ਦੇ ਘਰ ਉਹ ਤੇਲੀਆਂ ਦੀ ਕੁੜੀ, ਤੇਲੀਆਂ ਦੀ ਉਹ ਕੁੜੀ ਨਹੀਂ ਲੱਭੀ ਫਿਰ? ਕੁੜੀ ਨਹੀਂ। ਉਹ ਤੇਲੀਆਂ ਦੀ ਕੁੜੀ ਤੁਹਾਨੂੰ ਕਿਹੜੇ ਪਿੰਡ ਮਿਲੀ ਸੀ? ਇੱਥੇ ਸਾਰੰਗੜੇ ਬੱਲੜਵਾਲ, ਸਾਰੰਗ ਬੱਲੜਵਾਲ। ਬੱਲੜਵਾਲ। ਇੱਥੇ ਤੁਹਾਡੇ ਪਿੰਡ ਦੀ ਕੁੜੀ ਸਿੱਖਾਂ ਦੀ ਕੁੜੀਆਂ ਦੇ ਨਾਲ ਸਾਗ ਦੀ ਤੋੜਦੀ ਪਈ ਸਾਗ ਸੀ, ਵੀ ਤੋੜ ਸਾਗ ਤੋੜਦੀ ਪਈ ਹਾਂ। ਸੀ। ਤੁਹਾਡੇ ਵਾਲਦ ਨੂੰ ਮਿਲੀ, ਤੁਹਾਡੇ ਵਾਲਦ ਨੇ ਸੋਚਿਆ ਕਿ ਚਲੋ ਮੈਂ ਆਪਣੇ ਜੀਆਂ ਨੂੰ, ਪਹਿਲੇ ਆਪਣੀ ਬੀਵੀ ਧੀ ਨੂੰ ਤੇ ਪੁੱਤਰ ਨੂੰ ਲੱਭ ਲਵਾਂ, ਫਿਰ ਇਹਨੂੰ ਲੈ ਜਾਵਾਂਗਾ। ਫੇਰ ਇਹਨੂੰ ਲੈ ਉਹ ਕੁੜੀ ਨੇ ਤਰਲੇ ਬੜੇ ਕੀਤੇ ਕਿ ਚਾਚਾ ਮੈਨੂੰ ਵੀ ਲੈ ਜੀ। ਮੈਨੂੰ ਵੀ ਲੈ ਗਈ। ਹੈ 3 ਦਫਾ ਗਿਆ, ਨਹੀਂ ਚਾਰਾ ਚੱਲਿਆ। ਉਹ ਕੁੜੀ ਦੀ ਖਾਤਰ ਆਪਣੀ ਜਾਨ ਨੂੰ ਦਾਅ ਤੇ ਲਾ ਕੇ, ਆਹ, ਹਾਂਜੀ, ਆਪਣੀ ਜਾਨ ਤਲੀ ਤੇ ਰੱਖ ਕੇ 3 ਦਫਾ ਬਾਰਡਰ 3 ਪਾਰ ਦਫਾ ਕੀਤਾ। ਉਹ ਕੁੜੀ ਲੈਣੀ। ਮਲਕ ਕੀਮੇ ਦੀ ਧੀ, ਮਲਕ ਕੀਮਾ ਹੀ ਕੋਈ ਅੱਛਾ ਜੀ। ਤੇਲੀ, ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ, ਅੱਛਾ। ਉਹਦੀ ਕੁੜੀ ਸੀ। ਅੱਛਾ ਜੀ। ਆਹ, ਤੇ ਸਾਡੇ ਤੋਂ ਕੋਈ 5-6 ਘਰ ਲਾਂਭੇ ਸੀ। ਤਾਂ ਉਹ ਕੁੜੀ ਦਾ ਨਾਂ ਕੀ ਸੀ ਉਸ ਵਕਤ? ਨਾ ਦਾ ਨਹੀਂ। ਉਮਰ ਕਿੰਨੀ ਕੁ ਸੀ ਉਸ ਕੁੜੀ ਦੀ? ਉਮਰ ਉਦੋਂ ਹੈ ਸੀ ਉਹਦੀ 16-17 ਸੀ। ਜਵਾਨ ਧੀ ਸੀ? ਹਾਂ, 16-17 ਅੱਛਾ। ਸਾਲ। ਉਹਨੇ ਕੁੜੀ ਨੇ ਦੱਸਿਆ ਕਿ ਮੈਂ ਇਸ ਪਿੰਡ 'ਚ ਰਹਿਣੀ ਹੈ? ਨਹੀਂ, ਹਾਂ। ਉਹਨੇ ਨਹੀਂ ਦੱਸਿਆ। ਉਹਨੇ ਕੀ ਦੱਸਿਆ ਸੀ ਕਿ ਉਹਨੇ ਮੈਂ? ਇਹ ਹੀ ਦੱਸਿਆ ਵੀ ਚਾਚੀ ਦਾ ਨਹੀਂ ਮੈਨੂੰ ਪਤਾ, ਤੇ ਮੈਨੂੰ ਵੀ ਲੈ ਜੀ। ਚਾਚੀ ਦਾ ਨਹੀਂ ਮੈਨੂੰ ਪਤਾ ਤੇ ਮੈਨੂੰ ਵੀ ਲੈ ਜੀ। ਮੈਨੂੰ ਵੀ ਲੇਕਿਨ ਜਿਹੜੇ ਪਿੰਡ 'ਚ ਸਾਗ ਜਿਸ ਜਗ੍ਹਾ ਤੋਂ ਤੋੜਦੀ ਪਈ ਸੀ ਉਹ ਲਾਗੇ ਪਿੰਡ ਨਾਲ ਸਾਰੰਗ ਦਾ ਬੱਲ। ਸਾਰੰਗ ਬੱਲੜ, ਹਾਂ, ਜਿਹੜੇ ਪਿੰਡ ਦੇ ਨਾਲ ਸਾਲ ਪੈਲੀਆਂ 'ਚ ਤੋੜਦੀ ਪਈ ਸੀ। ਹਾਂ। ਅੱਛਾ ਉਹ ਅੱਛਾ ਸਿੱਖ ਨਹੀਂ ਅੱਗੋਂ ਪਤਾ ਲੱਗਾ, ਸਿੱਖਾਂ ਦਾ ਮੈਨੂੰ ਨਹੀਂ ਪਤਾ ਕਿਹੜੇ ਘਰ। ਅੱਛਾ। ਫਿਰ ਇਹ ਤੁਹਾਡੇ ਵੱਲ ਦੇ ਸਾਰੰਗ ਬੱਲੜ ਗਏ ਨੇ? ਉਹਨੂੰ ਪੁੱਛਦੇ ਰਹੇ ਨੇ ਵੀ ਮੈਂ ਪਹਿਲੀ ਵਾਰੀ ਆਇਆ, ਮੈਂ ਫੇਰ ਆਵਾਂਗਾ, ਹਾਂਜੀ ਪਤਾ ਕਰੀ, ਹਾਂਜੀ। ਪਤਾ ਤੇ ਕਰੀ, ਹਲਾ ਕਰਾਂਗਾ। ਅੱਛਾ ਫੇਰ ਗਿਆ, ਫੇਰ ਮੈਨੂੰ ਨਹੀਂ ਪਤਾ ਅਜੇ ਲੱਗਾ, ਆਪਣੀ ਜਨਾਨੀ ਨੂੰ ਘੱਲਦਾ ਰਿਹਾ। ਅੱਛਾ। ਫੇਰ ਉਹਨੇ ਸਾਰੰਗ ਬੱਲੜ ਪਿੰਡ ਦੇ ਵਿੱਚ? ਸਾਰੰਗੜੇ ਬੱਲੜਵਾਲ। ਹਾਂ। ਫੇਰ ਉਹ ਆਖਿਆ ਮੈਨੂੰ ਨਹੀਂ ਪਤਾ। ਅੱਛਾ। ਹਾਂ, ਨਹੀਂ ਲੱਭੀ। ਇਹ ਤੇ ਫਿਰ ਇੱਕ ਹੋਰ ਕਹਾਣੀ ਬਣ ਜਾਂਦੀ ਹੈ। ਹਾਂ, ਗਵਾਚੀ ਧੀ ਦੀ ਤਲਾਸ਼ ਦੀ ਖਾਤਰ ਇੱਕ ਪਿੰਡ ਦਾ ਚੌਧਰੀ 3 ਵਾਰੀ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਤੇ ਬਾਰਡਰ ਟੱਪ ਕੇ ਲੈਣ ਉਹਨੂੰ ਗਿਆ। ਫੇਰ ਇੱਕ ਹੋਰ ਕੰਮ ਕੀਤਾ ਅੱਬੇ ਨੇ। ਹੂੰ। ਫੇਰ ਗਿਆ ਲਾਹੌਰੋਂ ਜਾਂਦੇ ਹਨ ਟਰੱਕ ਮੁਸਲਮਾਨਾਂ ਨੂੰ ਲੈਣ। ਅੱਛਾ ਜੀ। ਲਾਹੌਰ ਗਿਆ, ਉਦੋਂ 200 ਰੁਪਈਆ ਪੱਲੇ ਬਣ ਕੇ, ਉਦੋਂ ਅੱਛਾ। 200 ਵੀ ਮੁਸ਼ਕਲ ਬਣ, ਬੜੀ ਮੁਸ਼ਕਲ ਬਣਦਾ ਸੀ। ਕਿਉਂਕਿ ਪੈਸਾ ਟਕਾ ਦੇ ਨਾ ਕੋਈ ਹੈ ਕੋਈ ਨਹੀਂ। ਹਾਂਜੀ। ਗਿਆ ਤੇ ਉੱਥੇ ਗੱਡੀ ਤੋਂ ਜਿਸ ਵੇਲੇ ਲੱਥਾ ਨਾ, ਤੇ ਵੇਖਿਆ ਤੇ ਜੇਬ 'ਚ ਪੈਸਾ ਕੋਈ ਨਾ। ਪੈਸੇ ਡਿੱਗ ਪਏ? ਕਿਸੇ ਕੱਢ ਲੈ, ਜੇਬ ਹੀ ਕੱਟ ਲਈ। ਅੱਛਾ। ਜੇਬ ਉਸ ਵਕਤ ਵੀ ਜੇਬ ਕੱਟੀ ਜਾਂਦੀ ਸੀ? ਆਹੋ, ਅੱਛਾ ਜੇਬ ਕੱਟ ਲਈ। ਅੱਛਾ। ਫਿਰ ਉੱਥੋਂ ਬਗੈਰ ਟਿਕਟੋਂ ਚੋਰੀ ਆਇਆ ਗੁਜਰਾ ਹੈ, ਉਹਨਾਂ ਤੱਕ ਵੀ ਨਹੀਂ ਪਹੁੰਚ ਸਕਿਆ। ਅੱਛਾ। ਵੀ ਮੈਂ ਜਾ ਕੇ ਕਿਤੇ ਫਰਿਆਦ ਕਰਾਂ ਵੀ ਹਾਂ ਮੇਰੇ ਨਾਲ ਚੱਲੋ। ਹਾਂ ਹਾਂ ਹਾਂ। ਇਹ ਵੀ ਚਾਰਾ ਕਰ ਲਿਆ। ਤੁਹਾਡੀ ਵਾਲਦਾ, ਤੁਹਾਡੇ ਭਰਾ, ਤੁਹਾਡੀ ਭੈਣਾਂ, ਇਹ ਤਾਂ ਆ ਗਏ। ਹੋਰ ਕੋਈ ਖਾਨਦਾਨ ਦਾ ਫਰਦ ਰਹਿ ਗਿਆ ਹੋਵੇ? ਹੋਰ ਕੋਈ ਫਰਜ਼? ਸਾਡੇ ਅੱਬੇ ਦੇ ਚਾਚੇ ਦੀ ਨੂੰਹ ਰਹਿ ਗਈ। ਉਹ ਲੱਭੀ? ਨਾ, ਉਹ ਵੀ ਨਹੀਂ ਲੱਭੀ? ਉਹ ਵੀ ਨਹੀਂ ਲੱਗੀ। ਉਸ ਵਕਤ ਕਿੰਨੀ ਉਮਰ ਸੀ ਉਹਦੀ ਹਾਂਜੀ? ਉਹਦੀ ਉਮਰ ਉਸ ਵੇ ਹੋਣੀ ਹੈ 27-28 ਸਾਲ। 27-28 ਸਾਲ। ਵਿਆਹੀ ਸੀ? ਜਵਾਨ ਔਲਾਦ ਵਾਲੀ ਹੋਣੀ ਹੈ? ਬੱਚੇ ਹਨ। ਬੱਚੇ ਸਨ? ਹਾਂ। ਜਵਾਨ ਹੀ ਹੋਈ ਨਾ ਜੀ। ਜਵਾਨ। ਅੱਛਾ। ਉਹ ਵੀ ਉਸੇ ਟਾਈਮ ਉਸੇ ਕਾਫਲੇ 'ਚ ਜਿਹੜਾ ਉਸੇ ਘੇਰ ਕੇ ਕਾਫਲੇ। ਲੈ ਕੇ ਗਏ ਨੇ? ਉੱਥੇ ਹੀ ਕਾਫਲੇ, ਉਹ ਵੀ ਗਵਾਚ ਗਏ, ਉਹ ਵੀ ਉੱਧਰ ਹੀ ਰਹਿ ਗਏ। ਸਾਰੰਗ ਬੱਲੜ ਦੇ ਕੋਲ ਹੈ? ਸਾਰੰਗੇ ਬੱਲੜ ਕੋਲ, ਉੱਥੇ ਉਸੇ ਪਿੰਡ ਤੋਂ ਹੀ ਹੋਣਾ? ਉਸੇ ਸਾਰੰਗੜਾ ਬੱਲੜਵਾਲ। ਹਾਂ। ਹਾਂ, ਉੱਥੇ ਰੱਖਿਆ ਸੀ ਉਹਨਾਂ ਨੇ ਰਾਤ ਲੋਕਾਂ ਨੂੰ? ਹਾਂ। ਕੋਈ ਨਾਲ ਦੇ ਪਿੰਡ ਹਨ, ਜਿਹੜੀ ਦੁਨੀਆ ਬਹੁਤੀ ਹੀ ਨਾਲ ਦੇ ਪਿੰਡਾਂ 'ਚ ਵੀ ਮੁੰਤਕਿਲ ਕੀਤੇ, ਜਿਹੜੇ ਨਾਲ ਲੱਗਦੇ ਹਨ ਹਾਂ। ਉੱਥੇ ਵੀ ਕੋਈ ਮੁੰਤਕਿਲ ਕੀਤੇ ਹਨ। ਉਹ ਜਿਹੜੀ ਸੀ ਦੁਨੀਆ ਹੀ ਥੋੜੀ। ਚਾਚੇ ਦੀ ਨੂੰਹ, ਹਾਂ, ਉਹ ਵੀ ਨਹੀਂ ਆਈ? ਉਹ ਵੀ ਨਹੀਂ, ਬੇਗਮੇ ਉਹਦਾ ਨਾਮ ਹੈ। ਬੇਗਮ ਬੀਬੀ? ਹਾਂ, ਅੱਛਾ ਅੱਛਾ ਅੱਛਾ। ਉਹਦਾ ਨਾਮ ਬੇਗਮੇ। ਉਹਦੇ ਕਿੰਨੇ ਬੱਚੇ ਸਨ? ਬੱਚੇ ਮੇਰਾ ਖਿਆਲ ਹੈ 2-3 ਨਾਲ। 2-3 ਸਨ? ਨਾਂ ਦਾ ਪਤਾ ਜੀ ਉਹਨਾਂ ਦਾ ਬੱਚਿਆਂ ਦਾ? ਨਹੀਂ, ਇਹ ਭਰਜਾਈ ਸੀ
ਇਲਮਦੀਨ ਦੀ ਤੇ ਬਰਕਤ ਦੀ। ਅੱਛਾ ਜੀ। ਭਰਜਾਈ ਇਹ ਬਰਕਤ ਦੀ ਤੇ ਇਲਮਦੀਨ ਦੀ ਸੀ, ਦੀਨ ਮੁਹੰਮਦ ਦੀ, ਤਿੰਨਾਂ ਦੀ। ਅੱਛਾ ਜੀ। ਤੇ ਉੱਥੇ ਹੋਰ ਇਸ ਤੋਂ ਇਲਾਵਾ ਉਹ ਪਿੰਡ ਦੀਆਂ ਤੇ ਫਿਰ ਕਾਫੀ ਸਾਰੀਆਂ ਰਹਿ ਗਈਆਂ ਧੀਆਂ ਉੱਥੇ, ਕਿ ਪਿੰਡ ਦੀਆਂ ਕਾਫੀ ਰਹਿ ਗਈਆਂ, ਕਿਹੜੀ ਦਾ। ਕਿਉਂਕਿ ਇਸ ਤਰ੍ਹਾਂ ਵੀਡੀਓ ਬਣਦੀ ਰਿਕਾਰਡ ਹੁੰਦੀ ਹੈ ਤੇ ਕਈ ਧੀਆਂ ਇੱਥੋਂ ਮਿਲੀਆਂ ਨੇ, ਕਈ ਉਧਰੋਂ ਮਿਲੀਆਂ ਨੇ। ਇਸੇ ਤਰ੍ਹਾਂ ਵੀਡੀਓ ਸੁਣਦੇ ਨੇ, ਉਹ ਫਿਰ ਦੱਸਦੇ ਨੇ ਫਲਾਣਾ ਸੀ, ਫਲਾਣੇ ਦੀ ਔਲਾਦ ਸੀ, ਉਹ ਬਾਅਦ ਚ ਮਿਲੇ ਨੇ। ਕਈ ਉਧਰ ਰਹਿ ਗਏ, ਉਹਨਾਂ ਤੋਂ ਅੱਗੋਂ ਫਿਰ ਜਿਹੜੇ ਮਜਬੂਰਨ ਹਿੰਦੂਆਂ ਸਿੱਖਾਂ ਦੀ ਸ਼ਾਦੀ ਹੋਣੀ ਸੀ, ਜਿਹੜੇ ਉਹਨਾਂ ਦਾ ਮਤਲਬ ਹੋ ਗਏ, ਫਿਰ ਉਹਨਾਂ ਦੀ ਔਲਾਦ ਅੱਗੋਂ ਜਿਹੜੀ ਮਿਲੀ ਆ ਕੇ। ਹੁਣ ਕਈ ਉੱਥੇ ਬੱਚੇ ਰਹਿ ਗਏ ਤੇ ਇਹ ਜਿਹੜੇ ਕੁਝ ਇੱਧਰ ਆ ਗਏ, ਜਿਹੜਾ ਉੱਥੇ ਰਹਿ ਗਿਆ ਉਹ ਹਿੰਦੂ ਬਣ ਗਿਆ ਜਾਂ ਸਿੱਖ ਬਣ ਗਿਆ, ਉਹ ਹੁਣ ਆ ਕੇ ਮਿਲਦੇ ਪਏ ਨੇ। ਉਹ ਇਸੇ ਨਾਲ ਵੀਡੀਓ ਦੇ ਥਰੂ ਹੈ, ਬਣਾਉਣ ਦਾ ਮਕਸਦ ਇਹੋ ਹੀ ਹੈ। ਉਹ ਨਹੀਂ, ਮੈਨੂੰ ਪਿੰਡ ਕਾਫੀ ਵੱਡਾ ਹੈ। ਤੁਹਾਡੇ ਖਾਨਦਾਨ ਦਾ ਕੋਈ ਫਰਦ ਜਿਸ ਟਾਈਮ ਦਰਿਆ ਹੈ ਨੰਗੇ ਇਕੱਠੇ ਹੋਏ ਨੇ, ਕੋਈ ਸ਼ਹੀਦ ਹੋਇਆ ਹੋਵੇ ਪਿੰਡ ਦੇ, ਕੋਈ ਬੰਦੇ ਕੋਈ ਸ਼ਹੀਦ ਹੋਏ ਸਨ ਤੁਹਾਡੇ ਇਹਦੇ? ਸ਼ਹੀਦ ਜਿਹੜੇ ਉਧਰ ਰਹਿ ਗਏ ਸਨ, ਇੱਕ ਇਹਨਾਂ ਦਾ ਭਰਾ ਸੀ ਬਰਕਤ ਦਾ ਤੇ ਇਲਮਦੀਨ ਦਾ, ਦੀਨ ਮੁਹੰਮਦ ਦਾ। ਅੱਛਾ ਜੀ। ਸਤਰਦੀਨ ਸੀ ਉਹਦਾ ਨਾਂ। ਅੱਛਾ ਜੀ। ਉਹ ਵੀ ਇਹਨਾਂ ਕੋਲ ਧੱਕੇ ਨਾ ਉਧਰ ਇੱਧਰ ਆਇਆ ਤੇ ਮੈਂ ਜੀ ਲੈਣ ਚੱਲਿਆ। ਅੱਛਾ। ਉਹ ਵੀ ਵਿੱਚੇ ਵਲਿਆ ਗਿਆ। ਅੱਛਾ ਜੀ। ਉਹ ਵੀ ਉੱਥੇ ਦਰਿਆ ਤੇ ਕਤਲ ਹੋਇਆ। ਉਹ ਦਰਿਆ ਤੇ ਉਹ ਵੀ ਸ਼ਹੀਦ ਹੋ ਗਏ। ਉਹੋ ਹੀ ਉਹ ਜਿਹੜੇ ਵਾਕੇ ਲੈ ਗਏ ਹਨ ਵੀ ਜਵਾਨ ਨਿਕਲੋ, ਤੁਹਾਨੂੰ ਦਰਿਆ ਤੁਹਾਡੇ ਖਿਆਲ ਨਾਲ ਵੀ ਉਹਨਾਂ ਜੀ ਕਤਲ ਹੋਇਆ। ਤੁਹਾਡੇ ਖਿਆਲ ਨਾਲ ਕਿੰਨੇ ਕੁ ਸ਼ਹੀਦ ਹੋਏ ਹੋਣਗੇ? ਉਹ ਔਰਤਾਂ, ਮਰਦ, ਬੱਚੇ, ਬਜ਼ੁਰਗ? ਮੇਰਾ ਖਿਆਲ ਕੋਈ 6,000 ਦੇ 6,000 ਸ਼ਹੀਦ ਹੋਇਆ ਉੱਥੇ ਤੁਹਾਡੇ ਕਾਫਲੇ ਦਾ? ਸਾਡੇ ਕਾਫਲਾ ਸਾਡਾ ਕੋਈ ਇਤਨਾ ਹੀ, ਇੱਥੋਂ ਲੈ ਕੇ ਤੇ ਮੰਡਿਆਲਾ ਤੇ 4 ਚਫੇਰਾ ਲਾ ਲਾ, ਕੋਈ 2-3 ਮੀਲਾਂ ਦੀ ਕਾਫਲਾ। 6,000 ਬੰਦੇ ਜਿਹੜੇ ਨੇ ਲੋਕ ਸ਼ਹੀਦ ਹੋ ਗਏ ਦਰਿਆ ਹੀ ਲਿਆ ਕੇ ਵੱਢ ਕੇ ਸੁੱਟ ਜਾਂਦੇ। ਇਹ ਕੰਮ ਚੰਗਾ ਹੋਇਆ ਜੀ? ਮਾੜਾ ਹੈ, ਚੰਗਾ ਕਾਹਦਾ? ਮੁਸਲਮਾਨਾਂ ਨੇ ਅਗਰ ਕਿਸੇ ਨੂੰ ਬੇਗੁਨਾਹ ਕਤਲ ਕੀਤਾ ਹੈ ਉਹ ਵੀ ਮਾੜਾ ਹੈ, ਅਗਰ ਹਿੰਦੂਆਂ ਤੇ ਸਿੱਖਾਂ ਨੇ ਮੁਸਲਮਾਨਾਂ ਨੂੰ ਕੀਤਾ ਹੈ ਉਹ ਵੀ ਮਾੜਾ ਹੈ। ਅਸਲ ਗੱਲ ਪਤਾ ਕੀ ਹੈ? ਅਸਲ ਗੱਲ ਇਹ ਆ ਕਿ ਫੌਜ ਸੀ ਬਰਤਾਨੀਆ ਕੋਲ ਹਿੰਦੂ ਮੁਸਲਮਾਨਾਂ ਦੀ, ਹਿੰਦੁਸਤਾਨ ਦੀ ਸਾਰੀ ਮੁਸਲਮਾਨਾਂ ਦੀ ਫੌਜ ਇਹਨਾਂ ਵਿੱਚੋਂ ਚੁੱਕ ਕੇ ਕੱਢ ਛੱਡੀ। ਬਰਤਾਨੀਆ ਨੇ ਦਾ ਤੇ ਹਿੰਦੂਆਂ ਦਾ ਜੋੜ ਇਕੱਠਾ ਸੀ, ਕਿਉਂਕਿ ਉਹ ਦੌਲਤਮੰਦ ਸਨ, ਉਹ ਦੌਲਤ ਸੁੱਟਦੇ ਹਨ। ਮੁਸਲਮਾਨ ਇੰਨੀ ਕੁਵਤ ਦੇ ਮਾਲਕ ਨਹੀਂ ਸਨ। ਇਹਦੇ ਭਲਾ ਹੋ ਜਾਏ ਮੁਹੰਮਦ ਅਲੀ ਜਨਾਹ ਦਾ ਤੇ ਆਪਣਾ ਅਲਾਮਾ ਇਕਬਾਲ ਤੇ ਉਦੋਂ ਵੱਡੇ ਵੱਡੇ ਜਿਹੜੇ ਜਗੀਰਦਾਰ ਹੈ ਇਹ ਨਾਲ ਡਲੇ ਨੇ ਤੇ ਪਾਕਿਸਤਾਨ ਦਾ ਟੁਕੜਾ ਬਣ ਗਿਆ। ਨਹੀਂ ਜੇ ਪਾਕਿਸਤਾਨ ਕਿਤੋਂ, ਉਹ ਕਹਿੰਦੇ ਹਨ ਸਾਰਾ ਹਿੰਦੁਸਤਾਨ ਸੀ ਤੇ ਹਿੰਦੁਸਤਾਨ ਹੀ ਰਹੇਗਾ। ਇਹ ਤਾਂ ਬੜੀ ਮੁਸ਼ਕਿਲ ਨਾਲ ਉਹ ਬਰਿਸ਼ਟਰ ਸੀ, ਵਕਾਲਤ ਪਾਸ ਕੀਤੀ ਤੇ ਉਹਨੇ ਆ ਕੇ ਬਰਤਾਨੀਆ 'ਚੋਂ ਦੇ ਭਾਰ ਨੂੰ ਚੁੱਕਿਆ। ਯਾਦ ਆਉਂਦਾ ਪਿੰਡ? ਬੜਾ ਯਾਦ ਆਉਂਦਾ। ਬੜਾ। ਮਾਂ ਵਿਛੜ ਗਈ, ਭੈਣਾਂ ਵਿਛੜ ਗਈਆਂ, ਭਰਾ ਵਿਛੜ ਗਏ, ਬਾਪ ਵਿਛੜ ਗਿਆ, ਸਾਰੇ ਖੇਰੂ ਖੇਰੂ ਹੋ ਗਏ, ਤਕਲੀਫਾਂ ਉਠਾਈਆਂ। ਕਿਸੇ ਨੂੰ ਕੋਈ ਪਤਾ ਨਹੀਂ ਕਿਸੇ ਨੇ ਕਿਸੇ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ, ਕਿਸੇ ਨੂੰ ਕੋਈ ਪਤਾ ਨਹੀਂ ਭੈਣ ਜਿੰਦਾ ਹੈ, ਬਾਪ ਜਿੰਦਾ ਹੈ, ਜਾਂ ਭਰਾ ਜਿੰਦਾ ਹੈ, ਜਾਂ ਬੀਵੀ ਜਿੰਦਾ ਹੈ। ਇੰਨੀਆਂ ਤਕਲੀਫਾਂ ਉਠਾਉਣ ਦੇ ਬਾਵਜੂਦ ਪਿੰਡ ਦਾ ਨਾਂ ਸੁਣਦਿਆਂ ਫਿਰ ਤੁਹਾਡਾ ਚਿਹਰਾ ਖਿਲ ਗਿਆ। ਦਿਲ ਤੇ ਯਾਰ ਹਿੱਲੀ ਜਾਂਦੇ, ਦਿਲ ਤੇ ਨਹੀਂ ਨਾ ਰਹਿੰਦਾ। ਬੜੀਆਂ ਬੜੀਆਂ ਤਕਲੀਫਾਂ ਕੱਟੀਆਂ ਨੇ ਸਾਡੇ ਪਿਓ ਨੇ, ਖਾਸ ਕਰਕੇ ਤੇ ਸਾਡਿਆਂ ਲੋਕਾਂ ਨੇ। ਉਦੋਂ ਹਨ ਛਵੀਆਂ ਦੇ ਛੋਟਿਆਂ ਦੇ ਅੱਗੇ ਚੜੀਆਂ ਹਨ ਬਲਮਾਂ, ਛਵੀਆਂ। ਬੱਚੇ ਛੋਟੇ ਨੂੰ ਇੰਝ ਕਰਕੇ ਢਿੱਡ 'ਚ ਮਾਰ ਕੇ ਤੇ ਤਾਂ ਟੰਗਦੇ ਹਨ ਸਿੱਖ, ਆਂਦੇ ਹਨ ਆਹ ਮੁਸਲੇ ਦਾ ਬੱਚਾ ਜੀ, ਆਹ ਵੇਖੋ ਮੁਸਲੇ ਦਾ। ਜਿਹੜਾ ਚੁੱਕਿਆ ਜਾਣ ਵਾਲਾ ਸੀ ਨਾ ਉਹਦੇ ਢਿੱਡ ਦੇ ਵਿੱਚ ਮਾਰਨੀ ਬਲਮ, ਅਗਾਂਹ ਨਿਗਾਹ ਕੇ ਤੇ ਤਾਂ ਚੁੱਕ ਦੇਣਾ, ਇਹ ਮੁਸਲੇ ਦਾ ਬੱਚਾ ਜੀ। ਏਡੇ ਏਡੇ ਜ਼ੁਲਮ ਹੋਏ। ਪੈਗਾਮ ਦੇ ਦਿਓ ਆਪਣੇ ਪਿੰਡ ਵਾਲਿਆਂ ਨੂੰ, ਕੋਈ ਜਿਹੜੇ ਤੁਹਾਡਾ ਆਪਣਾ ਪਿੰਡ ਸੀ ਤੇ ਜਿਸ ਸਰਦਾਰ ਨੇ ਤੁਹਾਡੀ ਭੈਣ ਨੂੰ ਆਪਣੀ ਧੀ ਬਣਾ ਕੇ ਪਾਲਿਆ, ਉਹਨਾਂ ਨੂੰ ਪੈਗਾਮ ਦੇ ਦਿਓ ਕਿ ਆਪਣੇ। ਉਹ ਤੇ ਡੱਡੀਆਂ ਸੂਫੀਆਂ ਦਾ ਜੈਲਦਾਰ ਸੀ ਜੋਗਿੰਦਰ ਸਿੰਘ। ਤੁਹਾਡੀ ਬੜੀ ਬੜੀ ਮਿਹਰਬਾਨੀ ਜਨਾਬ, ਸਾਡਿਆਂ ਵੱਡ ਵਡੇਰਿਆਂ ਨੇ ਤੋਂ ਨੇਕੀਆਂ ਕੀਤੀਆਂ ਨੇ, ਤੁਹਾਡੀ ਬੜੀ ਬੜੀ ਮਿਹਰਬਾਨੀ। ਲਛਮਣ ਸਿੰਘ ਜਿਹੜਾ ਧਾਲੀਵਾਲ, ਉਹਦੀ ਵੀ ਬੜੀ ਬੜੀ ਕੁਰਬਾਨੀ ਹੈ, ਉਹਦੀ ਵੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਮੈਂ ਫਤਿਹ ਮੁਹੰਮਦ ਦਾ ਪੁੱਤਰ ਗਿੱਲ ਜੱਟ ਦਾ ਇੱਥੋਂ ਪਾਕਿਸਤਾਨ 'ਚੋਂ ਜੰਮੂ ਗਿਆ ਤੋਂ ਸਲਾਮ ਕਰ ਰਿਹਾ ਤੁਹਾਨੂੰ।
ਪਾਕਿਸਤਾਨ ਜ਼ਰੂਰ ਕਿਤੇ ਫੇਰਾ ਵੱਜੇ ਅੱਗੋਂ ਆਲਾ ਦੇ ਤੇ ਸਾਡੇ ਕੋਲ ਫੇਰਾ ਆਓ, ਕਿਤੇ ਆਓ ਤੇ ਅਸੀਂ ਵੀ ਫੇਰ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤੁਹਾਡੇ ਕੋਲ ਜਾਣ ਦੀ। ਤੇ ਸਾਡੇ ਨਾਲ ਮੇਲ ਮਿਲਾਪ ਤੇ ਕਰੋ। ਵੱਡ ਵਡੇਰਿਆਂ ਤੇ ਇੰਨੀਆਂ ਨੇਕੀਆਂ ਕਰ ਛੱਡੀਆਂ, ਅਸੀਂ ਵੀ ਇੱਕ ਦੂਜੇ ਨੂੰ ਮਿਲ ਲਈਏ, ਬਹੁਤ ਮਿਹਰਬਾਨੀ ਹੋਵੇਗੀ। ਲਛਮਣ ਸਿੰਘ ਦੇ ਜੇ ਪੁੱਤਰ ਨੇ, ਅੱਗੋਂ ਆਲਾ ਦੇ ਪੋਤਰੇ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ ਜਿਹੜੀਆਂ ਸਾਡੇ ਸਿਰ ਨੇਕੀਆਂ ਤੁਹਾਡੇ ਦਾਦੇ ਨੇ ਜਾਂ ਪਿਓ ਨੇ ਕੀਤੀਆਂ ਹਨ। ਜੈਲਦਾਰ ਸਾਹਿਬ ਤੁਹਾਡਿਆਂ ਵੀ ਉਹ ਫੌਜੀਆਂ ਨੂੰ ਵੀ ਸਲਾਮ, ਪੁੱਤਰਾਂ ਨੂੰ, ਜਿਨ੍ਹਾਂ ਨੇ ਤੁਹਾਡੇ ਆਖੇ ਲੱਗ ਕੇ ਤੇ ਇਹਨਾਂ ਤੁਹਾਡੇ ਨਾਲ ਤਾਮਨ ਕੀਤਾ ਤੇ ਪਿਓ ਨੂੰ ਆਖਿਆ ਵੀ ਜੋ ਪਿਓ ਚਾਹੁੰਦਾ ਉਹ ਹੀ ਹੋਵੇਗਾ। ਤੁਸੀਂ ਸਾਡੇ ਨਾਲ ਬਹੁਤ ਨੇਕੀਆਂ ਕੀਤੀਆਂ, ਯਾਦ ਨੇ ਅਜੇ ਤੱਕ ਵੀ। ਆਪਣਾ ਮੋਬਾਈਲ ਨੰਬਰ WhatsApp ਜੇ ਤੇ ਤੁਹਾਡਾ ਚੱਲਦਾ ਹੈ ਨੈਟ ਵਾਲਾ, ਉਹ ਨੰਬਰ ਦੇ ਦਿਆ ਜੇ। ਜਿਸ ਵਕਤ ਉਧਰ ਇਹ ਵੀਡੀਓ ਸਾਡੀ ਦੇਖਣਗੇ ਨਾ ਜੀ, ਉਹ ਫਿਰ ਬਜਾਏ ਦੇ ਕਿ ਮੈਨੂੰ ਉੱਥੋਂ ਮਰੀਦਕੇ ਤੋਂ ਆਉਣਾ ਪਵੇ, ਉਹ ਡਾਇਰੈਕਟ ਤੁਹਾਡੇ ਨਾਲ ਰਾਬਤਾ ਕਰ ਲੈਣਗੇ, ਤੁਹਾਡਾ ਪਿੰਡ ਤੁਹਾਨੂੰ ਦਿਖਾ ਦੇਣਗੇ। ਫਿਰ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਉਸ ਵੰਡ ਦੇ ਦੌਰਾਨ ਹਮਦਰਦੀ ਕੀਤੀ ਹੈ, ਉਹ ਤੁਹਾਨੂੰ ਜਿਹੜਾ ਨਾ ਡਾਇਰੈਕਟ ਰਾਬਤਾ ਕਰ ਲੈਣਗੇ। ਠੀਕ ਹੈ ਜੀ, ਮੈਨੂੰ ਨਹੀਂ ਫਿਰ ਆਉਣਾ ਪਏਗਾ। ਇਸ ਵਾਸਤੇ ਜਿਹੜਾ ਨਾ ਉਹ ਫਿਰ ਮੈਂ ਇਹ ਵੀਡੀਓ ਚਲਾਵਾਂਗਾ ਨਾ, ਇਹਦੇ ਉੱਤੇ ਤੁਹਾਡਾ ਨੰਬਰ ਮੈਂ ਚੜਾ ਦਾਂਗਾ। ਇਹ ਬਜ਼ੁਰਗਾਂ ਨੇ ਲਤੀਫ ਗਿੱਲ ਸਾਹਿਬ, ਵਲਦ ਫਤਿਹ ਮੁਹੰਮਦ ਗਿੱਲ ਸਾਹਿਬ ਜਿਹੜੇ ਜੱਬੋ ਕੇ ਰਹਿੰਦੇ ਨੇ, ਇਹਨਾਂ ਦੀ ਵੀਡੀਓ ਜਿਹੜੀ ਦੁੱਖਾਂ ਦੀ ਭਰੀ ਹੋਈ ਹੈ, ਇਹ ਤੁਸੀਂ ਸੁਣੀ ਹੈ ਇਹਨਾਂ ਦੀ ਕਹਾਣੀ, ਤੇ ਤੁਹਾਡੇ ਦਿਲ ਨੂੰ ਵੀ ਕੁਛ ਹੋਇਆ ਹੋਵੇਗਾ। ਇੰਨੀਆਂ ਤਕਲੀਫਾਂ ਉਠਾਉਣ ਦੇ ਬਾਵਜੂਦ ਹਜੇ ਤੱਕ ਨੇ ਜਿਹੜੇ ਸਨ ਉਹਨਾਂ ਨੂੰ ਇਹ ਨਹੀਂ ਭੁੱਲੇ, ਆਪਣਾ ਪਿੰਡ ਵੀ ਨਹੀਂ ਭੁੱਲੇ। ਇਹਨਾਂ ਦੀ ਦੋ ਕੁ ਰਿਕੁਐਸਟਾਂ ਨੇ। ਇੱਕ ਤੇ ਇਹਨਾਂ ਦੇ ਚਾਚੇ ਦੀ ਨੂੰਹ ਜਿਹੜੀ ਸੀ, ਉਹਨਾਂ ਦੀ 27 ਸਾਲ ਉਮਰ ਸੀ, ਕੀ ਨਾਮ ਸੀ ਉਹਨਾਂ ਦੇ, ਬੇਗਮ ਬੀਬੀ। ਇੱਕ ਇਹਨਾਂ ਦੇ ਪਿੰਡ ਦੀ ਧੀ ਸੀ, ਤੇਲੀਆਂ ਦੀ ਬੱਚੀ, ਉਹਦੇ ਵਾਲਦ ਨਾਲ ਮਲਕ ਇਬਰਾਹਿਮ ਦੀ ਧੀ ਸੀ, 16-17 ਸਾਲਾਂ ਦੀ ਜਵਾਨ ਧੀ ਸੀ। ਇਹਨਾਂ ਦੇ ਵਾਲਦ ਜਿਸ ਟਾਈਮ ਮੀਡੀਆ ਆਪਣੀ ਬੇਟੀ ਨੂੰ, ਬੇਟੇ ਨੂੰ ਤੇ ਬੀਵੀ ਨੂੰ ਦੁਬਾਰਾ ਜਾ ਕੇ ਫੇਰ ਲੈਣ ਗਏ ਕਾਫਲੇ 'ਚੋਂ, ਜਿਸ ਟਾਈਮ ਹਮਲੇ ਦੇ ਦੌਰਾਨ ਵਿਛੜ ਗਏ, ਤੇ ਉਹ ਧੀ ਮਿਲ ਗਈ ਇਹਨਾਂ ਨੂੰ। ਤੇ ਉਹ ਜਿਹੜਾ ਨਾ ਜੀ, ਉਹਦੇ ਬਾਰੇ ਵੀ ਜ਼ਰਾ ਪ੍ਰਚੋਰ ਕਰਿਆ ਜੇ ਕਿ ਉਹ ਧੀ ਜਿਹੜੀ ਆ ਆਪਣੇ ਵਾਲਦੈਨ ਨਾਲ ਮਿਲ ਜਾਏ। ਉਸ ਵਕਤ 16-17 ਸਾਲ ਉਹਨਾਂ ਦੀ ਉਮਰ ਸੀ। ਤੇ ਬਾਕੀ ਮੈਂ ਇਹਨਾਂ ਦਾ ਜਿਹੜਾ WhatsApp ਨੰਬਰ ਹੈ ਜੀ, ਉਹ ਮੈਂ ਵੀਡੀਓ ਤੇ ਚੜਾ ਦਾਂਗਾ। ਤੇ ਤੁਹਾਡੇ ਅੱਗੇ ਰਿਕੁਐਸਟ ਹੈ, ਸ਼ਾਮਲ ਦਾਮੀ ਭਾਈ ਨੇ, ਹਰਜੀਤ ਜੰਡਿਆਲੀਆ ਭਾਈ ਨੇ, ਚੰਦਰ ਖੰਨਾ ਭਾਈ ਨੇ, ਔਰ ਜੋਗਿੰਦਰ ਸਿੰਘ ਭਾਈ ਨੇ, ਜੋਗਿੰਦਰ ਸਿੰਘ ਗਿੱਲ ਸਾਹਿਬ। ਤੇ ਇਹ ਤੁਹਾਡੇ ਅੱਗੇ ਰਿਕੁਐਸਟ ਹੈ ਜੀ, ਇਹ ਬਜ਼ੁਰਗਾਂ ਦੀ ਜਿਹੜੀ ਹੈ ਨਾ, ਇਹ ਦੁੱਖ ਭਰੀ ਕਹਾਣੀ ਜਿਸ ਟਾਈਮ ਸੁਣੋਗੇ ਤੇ ਤੁਹਾਡਾ ਦਿਲ ਕਰੇਗਾ ਫੌਰੀ ਉੱਡ ਕੇ ਜਾਵਾਂ ਤੇ ਮੈਂ ਜਿਹੜਾ ਨਾ ਉਹ ਦੋ ਜਿਹੜੀਆਂ ਭੈਣਾਂ ਨੇ ਉਹਨਾਂ ਦੀ ਤਲਾਸ਼ ਜਿਹੜੀ ਹੈ ਉਹ ਕਰਾਂ, ਤੇ ਇਹਨਾਂ ਦਾ ਪਿੰਡ ਵੀ ਦਿਖਾ ਦਿਆ ਜੇ। ਇਹਨਾਂ ਅਲਫਾਜ਼ ਦੇ ਇਜਾਜ਼ਤ ਚਾਹੁੰਦੇ ਹਾਂ। ਫਿਰ ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਰੱਬ ਰੱਖ।